ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਇਹ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰਿਜ਼ਨੋ, GN ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਅਸੈਂਤਾ ਨੀਲਾ ਦੀ ਨਿਮਾ ਸੂਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 12 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਮੁੱਖ ਮੰਤਰੀ ਦੇ ਘੁਟਾਪੇ ਤੋਂ। ਇਹ ਕਈ ਲੋਕਾਂ ਨੂੰ ਲੱਗਦਾ ਹੋਣਾ ਕਿ ਜਿਹੜੇ ਅਸਲੀ ਵਾਲੇ ਮੁੱਖ ਮੰਤਰੀ ਨੇ ਉਹਨਾਂ ਦਾ ਨਹੀਂ, ਇਹ ਸੋਸ਼ਲ ਮੀਡੀਆ ਵਾਲਾ ਕੋਈ ਮੁੱਖ ਮੰਤਰੀ ਹੈ ਨੌਜਵਾਨ, ਉਹਦਾ ਘੁਟਾਪਾ ਹੋ ਗਿਆ ਤੇ ਨਾਲ ਦੀ ਨਾਲ ਐਕਸ਼ਨ ਵੀ ਹੋ ਗਿਆ ਜੀ। ਪ੍ਰਵੀਨ ਜੀ, ਇਹ ਸੋਸ਼ਲ ਮੀਡੀਆ ਦਾ ਮੁੱਖ ਮੰਤਰੀ ਹੀ ਚਰਚਿਤ ਨਾਮ ਹੈ ਕਿਸੇ ਵੇਲੇ। ਸਿੱਧਰਾ ਜਿਹਾ ਮੈਨੂੰ ਯਾਦ ਆ ਜਦੋਂ ਇਹ ਆਇਆ, ਹੌਲਾ ਜਿਹਾ ਹੁੰਦਾ ਸੀਗਾ। ਫਿਰ ਇੱਕ ਉਹ ਗਾਇਕਾ ਬੀਬੀ ਦੇ ਨਾਲ ਵੀ ਰਿਹਾ ਕਾਫੀ ਦੇਰ, ਉਹਨਾਂ ਦਾ ਗਰੁੱਪ ਫਿਰ ਟੁੱਟ ਗਿਆ। ਜੋ ਇਹਨੇ ਵਿਵਾਦ ਵੀ ਸਹੇੜੇ, ਹਾਲਾਂਕਿ ਸਿੱਧ ਪੱਧਰਾ ਜਿਹਾ ਇਨਸਾਨ ਹੈ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਜੀ। ਤੇ ਚਲੋ ਬੀਤੀ ਦਿਨੀ ਮੈਂ ਇੱਕ ਵੀਡੀਓ ਦੇਖੀ ਸੀ ਇਹਦੀ, ਜਿਹਦੇ ਚ ਇਹ ਨਾ ਕਬਾੜ ਦਾ ਕੰਮ ਕਰਨ ਲੱਗ ਪਿਆ ਸੀਗਾ। ਹੁਣ ਅੱਜ ਇੱਕ ਵੀਡੀਓ ਆਈ ਹੈ ਜਿਹਦੇ ਚ ਇਹਨੂੰ ਖਾਸਾ ਕੁੱਟਿਆ ਮਾਰਿਆ ਜਾ ਰਿਹਾ ਵਾ। ਤੇ ਉਸ ਤੋਂ ਬਾਅਦ ਯਾਨੀ ਸੋਸ਼ਲ ਮੀਡੀਆ ਤੇ ਵੀਡੀਓ ਟ੍ਰੈਂਡ ਕੀਤੀ। ਫਿਰ ਬਾਅਦ ਦੇ ਵਿੱਚ ਮੈਂ ਇੱਕ ਹੋਰ ਵੀਡੀਓ ਦੇਖੀ ਜਿਹਦੇ ਚ ਇਹ ਖੁਦ ਕਹਿ ਰਿਹਾ ਹੈ ਕਿ ਕੋਈ ਕੁੱਤਾ ਸੀਗਾ ਸ਼ਾਇਦ, ਉਹਦੇ ਮਗਰ ਮੈਂ ਮਤਲਬ ਕਿ ਉਹ ਮੈਨੂੰ ਪਿਆ ਤੇ ਮੈਂ ਕਿਰਪਾਨ ਲੈ ਕੇ ਦੌੜਿਆ। ਤੇ ਉਸ ਤੋਂ ਬਾਅਦ ਕਿਸੇ ਨੇ ਪੁਲਿਸ ਨੂੰ ਕਾਲ ਕੀਤੀ ਤੇ ਫਿਰ ਉਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਜੀ। ਦੇਖੋ, ਚਲੋ ਪਹਿਲੀ ਗੱਲ ਤੇ ਇਹ ਹੈ ਕਿ ਤਲਵਾਰ ਲੈ ਕੇ ਪਿੱਛੇ ਪੜਨਾ ਦਾ ਕੁਛ ਨਾ ਕੁਛ ਤਾਂ ਐਸਾ ਹੈ। ਤਲਵਾਰ ਹਰ ਟਾਈਮ ਹੱਥ ਚ ਕੌਣ ਫੜੀ ਫਿਰਦਾ ਕੁੱਤਿਆਂ ਵਾਸਤੇ? ਕੋਈ ਗੱਲ ਹੋਰ ਵੀ ਹੋ ਸਕਦੀ ਹੈ ਅਦਰ ਸਾਈਡ ਤੋਂ, ਅਸੀਂ ਐਸੀ ਸੰਭਾਵਨਾ ਲੈ ਕੇ ਚੱਲੀਏ ਤੇ ਬਿਹਤਰ ਹੈ। ਪਰ ਉਹ ਜਿਹੜੀ ਵੀਡੀਓ ਵਾਇਰਲ ਹੋਈ ਸਰ, ਉਸ ਤੋਂ ਬਾਅਦ ਫਿਰ ਰੌਲਾ ਪਿਆ। ਤੁਹਾਨੂੰ ਪਤਾ ਹੀ ਆ ਕਿ ਸੋਸ਼ਲ ਮੀਡੀਆ ਤੇ ਜਦੋਂ ਇਹ ਚੀਜ਼ਾਂ ਉੱਠ ਪੈਂਦੀਆਂ ਨੇ ਫਿਰ ਬਹੁਤ ਔਖਾ ਹੋ ਜਾਂਦਾ ਪੁਲਿਸ ਨੂੰ ਕੋਈ ਵੀ ਯਕਦਮ ਕਹਿ ਲਓ ਕਿ ਕਹਾਣੀ ਜਿਹੜੀ ਹੈ ਉਹ ਦੂਸਰੇ ਪਾਸੇ ਮੋੜਨ ਵਾਸਤੇ। ਤੁਸੀਂ ਦੇਖੋ, ਇੱਕ ਚੀਜ਼ ਹੈਗੀ ਆ ਕਿ ਹੁਣ ਕੱਲ ਇੱਕ ਰਾਇਕੇ ਕਲਾਂ ਚ ਜਦੋਂ ਅਸੀਂ ਗੱਲਬਾਤ ਕਰ ਰਹੇ ਸੀਗੇ ਕਿ ਰਾਇਕੇ ਕਲਾਂ ਚ ਠੀਕ ਹੈ ਇਸ ਵੇਲੇ ਇੱਕ ਵੱਡਾ ਭੇੜ ਹੋਇਆ ਜਿਹਦੇ ਚ ਮਤਲਬ ਕਿ ਦੋਹਾਂ ਦੇ ਵਰਸ਼ਨ ਜਿਹੜੇ ਆ ਉਹ ਅੱਡੋ ਅੱਡ ਆ। ਜਿਹਦੇ ਚ ਪੁਲਿਸ ਕਹਿੰਦੀ ਕਿ ਇਹਨਾਂ ਨੇ ਪਹਿਲਾਂ ਇੰਸਪੈਕਟਰ ਨੂੰ ਬੰਦੀ ਬਣਾਇਆ, ਫਿਰ ਤਹਿਸੀਲਦਾਰ ਨੂੰ, ਤੇ ਉਸ ਉਪਰੰਤ ਬਈ ਜੇ ਆਪਾਂ ਵੇਖੀਏ ਤੇ ਇਹਨਾਂ ਨੂੰ ਜਦੋਂ ਛਡਾਉਣ ਗਏ ਆ ਤਾਂ ਹਮਲਾ ਕੀਤਾ ਇਹਨਾਂ ਨੇ, ਜਦ ਕਿ ਉਹ ਕਹਿੰਦੇ ਸੀ ਅਸੀਂ ਘਰਾਓ ਕੀਤਾ, ਇਹਨਾਂ ਨੇ ਆ ਕੇ ਲਾਠੀ ਚਾਰਜ ਕਰ ਦਿੱਤਾ। ਪਰ ਇੱਥੇ ਇੱਕ ਚੀਜ਼ ਨੋਟ ਕਰਨ ਵਾਲੀ ਸੀਗੀ ਕਿ ਜੇ ਇਹੀ ਝੜਪ ਮੰਨ ਲਓ ਸਾਲ 2 ਸਾਲ ਪਹਿਲਾਂ ਹੋਈ ਹੁੰਦੀ ਤੇ ਕਿਸਾਨਾਂ ਦੇ ਸੱਟਾਂ ਵੱਜੀਆਂ ਹੁੰਦੀਆਂ, ਤੁਸੀਂ ਰਿਐਕਸ਼ਨ ਦੇਖਦੇ ਸੋਸ਼ਲ ਮੀਡੀਆ ਦੇ। ਪਰ ਅੱਜ ਦੀ ਤਰੀਕ ਚ, ਕਿਉਂਕਿ ਮੈਂ ਜਿਵੇਂ ਤੁਹਾਨੂੰ ਅੱਗੇ ਅਕਸਰ ਕਹਿਣਾ ਹੁੰਦਾ ਕਿ ਹੁਣ ਇੱਥੇ ਲੋਕ ਜਿਹੜੇ ਆ ਕਿਸਾਨ ਦੇ ਨਾਲ ਨਹੀਂ, ਕੁਝ ਕਿਸਾਨ ਆਗੂਆਂ ਦੇ ਨਾਲ ਵੈਸਾ ਸਮਰਥਨ ਨਹੀਂ ਰੱਖਦੇ। ਇਹ ਗੱਲ ਨੋਟ ਕਰਨ ਵਾਲੀ ਹੈ। ਤੁਸੀਂ ਦੇਖੋ ਵੱਡੀ ਝੜਪ ਹੋਈ ਹੈ ਰਾਇਕੇ ਕਲਾਂ ਚ, ਪਰ ਸੋਸ਼ਲ ਮੀਡੀਆ ਤੇ ਉਹਦਾ ਕੋਈ ਜ਼ਿਆਦਾ ਕਿਸੇ ਨੇ ਹਾਹਲਾ ਨਹੀਂ ਕੀਤਾ। ਉਹਦਾ ਕਾਰਨ ਮੈਂ ਜਿਵੇਂ ਤੁਹਾਨੂੰ ਦੱਸਿਆ। ਪਰ ਇਹ ਵੀਡੀਓ ਜਿਹੜੀ ਸੀ, ਕਿਉਂਕਿ ਇਹਦੇ ਵਿੱਚ ਸਾਹਮਣੇ ਆ ਗਿਆ ਕਿ ਬਹੁਤ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਇਹਨੂੰ। ਫਿਰ ਉਸ ਤੋਂ ਬਾਅਦ ਸ਼ਾਇਦ ਹੁਣ ਐਕਸ਼ਨ ਇਹ ਹੋਇਆ ਕਿ 2 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਮਾੜੀ ਗੱਲ ਆ ਜੇ ਇਸਨੇ ਕੋਈ ਹਰਕਤ ਵਰਤੀ ਵੀ ਸੀਗੀ ਪ੍ਰਵੀਨ ਜੀ, ਇਸ ਨੂੰ ਫੜ ਕੇ ਮਾਰ ਚੂ ਜਿਹਾ ਤਾਂ ਹੈਗਾ, ਫੜ ਕੇ ਮੁਸ਼ਕਾਂ ਬਣ ਕੇ ਉੱਥੇ ਥਾਣੇ ਲੈ ਜਾਓ। ਕੁੱਟਣ ਮਾਰਨ ਦੀ ਕੀ ਜ਼ਰੂਰਤ ਹੈ ਇਹਨੂੰ? ਤਾਂ ਖੈਰ
ਇਹ ਸਾਰਾ ਕੁਛ ਹੈ ਜਿਹੜਾ ਹੋਇਆ, ਤੇ ਇਹ ਮਾੜੀ ਗੱਲ ਕੀਤੀ ਆ। ਕੇਸਾਂ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਹਾਂ ਠੀਕ ਆ, ਜੇ ਕੋਈ ਉਸਨੇ ਐਸੀ ਵੈਸੀ ਹਰਕਤ ਕੀਤੀ ਸੀ, ਉਹਦਾ ਮੁਕੱਦਮਾ ਜਿਹੜਾ ਉਹ ਲਾਇਆ ਜਾ ਸਕਦਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਿਆਸਤ ਦੇ ਬਾਰੇ। ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਨੂੰ ਕੋਈ ਕਮਿਸ਼ਨ ਦਾ ਐਕਸ਼ਨ ਦੇ ਸਾਹਮਣਾ ਕਰਨਾ ਪਿਆ ਜੀ? ਹਾਂਜੀ ਦੇਖੋ, ਰਾਜਾ ਵੜਿੰਗ ਇੱਕ ਮਸਜਿਦ ਦੇ ਵਿੱਚ ਚਲੇ ਗਏ ਸਨ, ਤੇ ਤੁਹਾਨੂੰ ਪਤਾ ਹੀ ਆ ਜੀ। ਧਾਰਮਿਕ ਅਸਥਾਨਾਂ ਦੀ ਵਰਤੋਂ ਤੁਸੀਂ ਨਹੀਂ ਕਰ ਸਕਦੇ, ਐਸਾ ਆਪਾਂ ਅੱਗੇ ਵੀ ਦੱਸਿਆ, ਕਿਉਂਕਿ ਕੋਡ ਆਫ ਕੰਡਕਟ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਉਮੀਦਵਾਰ ਤੇ ਲਾਗੂ ਹੁੰਦੀਆਂ ਜੀ। ਉਹਦਾ ਪਾਲਣ ਜਿਹੜਾ ਉਹ ਹਰ ਹਾਲਤ ਦੇ ਵਿੱਚ ਕਰਵਾਉਣਾ ਹੁੰਦਾ। ਹੁਣ ਦੂਜੀ ਜਿਹੜੀ ਹੈ ਉਹ ਮਨਪ੍ਰੀਤ ਸਿੰਘ ਬਾਦਲ ਦੀ ਵੀਡੀਓ ਸੀਗੀ। ਉਸ ਵੀਡੀਓ ਦੇ ਵਿੱਚ ਉਹ ਨੌਕਰੀ ਵਗੈਰਾ ਤੇ ਕੋਈ ਕਰ ਰਹੇ ਸਨ ਗੱਲ। ਵੈਸੇ ਤੇ ਬੜਾ ਵੱਡਾ ਇੱਕ ਸਵਾਲ ਅੱਜ ਮਾਨ ਸਾਹਿਬ ਨੇ ਵੀ ਕੀਤਾ, ਮੈਂ ਸਵਾਲ ਦੇ ਨਾਲ ਸਹਿਮਤ ਹਾਂ। ਲੋਕ ਕਹਿਣਗੇ ਕਿ ਅੱਜ ਦਿਨ ਕਿਧਰੋਂ ਚੜਿਆ ਵੀ ਇਹ ਮਾਨ ਸਾਹਿਬ ਨਾਲ ਸਹਿਮਤ ਹੋ ਗਿਆ। ਸਵਾਲ ਇਹ ਸੀਗਾ ਕਿ ਭਈ ਤੁਸੀਂ ਜਦੋਂ ਖਜ਼ਾਨਾ ਮੰਤਰੀ ਸੀ ਉਦੋਂ ਨੌਕਰੀਆਂ ਕਿਉਂ ਨਾ ਦੇ ਸਕੇ, ਹੁਣ ਹੀ ਨੌਕਰੀਆਂ ਕਿਉਂ ਚੇਤੇ ਆ ਰਹੀਆਂ ਨੇ? ਤਾਂ ਖੈਰ ਦੇਖੋ, ਗੱਲ ਪ੍ਰਵੀਨ ਜੀ ਇਹ ਹੈ ਕਿ ਸਾਰਾ ਕੁਝ ਜਿਹੜਾ ਹੈ ਉਹ ਇੱਥੇ ਆਪਾਂ ਦੇਖਦੇ ਪਏ ਹਾਂ ਕਿ ਜਿੱਦਾਂ ਈਡੀ ਦਾ ਨੋਟਿਸ ਹੁੰਦਾ ਨਾ ਤਾਂ ਹਲਚਲ ਮਚ ਜਾਂਦੀ। ਏਦਾਂ ਹੀ ਇਲੈਕਸ਼ਨ ਕਮਿਸ਼ਨ ਦਾ, ਜਾਨੀ ਈਡੀ ਦਾ ਨਹੀਂ, ਇੱਥੇ ਈਸੀ ਦਾ ਜਦੋਂ ਹੁੰਦਾ ਹੈ ਉਦੋਂ ਵੀ ਹਲਚਲ ਹੁੰਦੀ ਹੈ। ਇਹਨਾਂ ਦੋਨਾਂ ਹੀ ਲੀਡਰਾਂ ਨੂੰ ਨੋਟਿਸ ਦਾ ਸਾਹਮਣਾ ਕਰਨਾ ਪਿਆ। ਹੁਣ ਅੱਛਾ, ਇੱਕ ਇੰਟਰਸਟਿੰਗ ਚੀਜ਼ ਦੇਖੋ, ਕੋਡ ਆਫ ਕੰਡਕਟ ਕੁਝ ਜ਼ਿਲ੍ਹਿਆਂ 'ਚ ਲੱਗਿਆ। ਅੱਜ ਇਹਨਾਂ ਦੇ ਇੱਕ ਮੰਤਰੀ ਨੇ, ਸਰਕਾਰ ਦੇ ਹੀ ਇੱਕ ਮੰਤਰੀ ਨੇ ਇੱਕ ਬਹੁਤ ਵੱਡਾ ਐਲਾਨ ਕਰ ਦਿੱਤਾ ਕਿ ਜੋ ਬੈਚ 2027 ਚ ਰਿਟਾਇਰ ਹੋ ਕੇ ਆਏਗਾ ਅਗਨੀਵੀਰਾਂ ਦਾ, ਅਸੀਂ ਉਹਨੂੰ ਜੋਬਾਂ ਦੇ ਦੇਵਾਂਗੇ। ਠੀਕ ਹੈ, ਇੰਟਰਸਟਿੰਗ ਗੱਲ ਇਹ ਆ। ਪਰ ਉੱਥੇ ਹੁਣ ਕੁਝ ਨਹੀਂ ਹੋ ਸਕਦਾ ਕਿਉਂਕਿ ਜ਼ਿਲ੍ਹਾ ਜਿਹੜਾ ਅਦਰ ਹੈ ਇਹਨਾਂ ਚਾਰਾਂ ਤੋਂ ਜ਼ਿਲ੍ਹਾ ਵੱਖਰਾ ਹੈ। ਯਾਨੀ ਮੁਕਤਸਰ ਹੋ ਗਿਆ, ਗੁਰਦਾਸਪੁਰ ਹੋ ਗਿਆ, ਬਰਨਾਲਾ ਹੋ ਗਿਆ, ਹੁਸ਼ਿਆਰਪੁਰ ਹੋ ਗਿਆ। ਕੋਡ ਆਫ ਕੰਡਕਟ ਤਾਂ ਇੱਥੇ ਹੈ ਨਾ। ਤਾਂ ਇਹਨਾਂ ਨੇ ਵੀ ਐਲਾਨ ਕਰ ਦਿੱਤਾ। ਮਤਲਬ ਕਿ ਸਾਰਾ ਕੁਝ। ਅੱਛਾ, ਇੱਕ ਚੀਜ਼ ਹੋਰ ਦੇਖੋ ਕਿ ਇਸੇ ਹੀ ਗਿੱਦੜਬਾਹਾ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਇੱਕ ਬਿਆਨ ਦਿੱਤਾ ਪਿਛਲੇ ਦਿਨੀ ਕਿ ਮੇਰੀ ਗੱਡੀ 'ਚ ਮੈਂ ਦੇਖਿਆ ਕਿ ਮੇਰੇ ਲਈ 100 ਕਰੋੜ ਰੁਪਈਆ ਭੇਜਿਆ ਮਾਨ ਸਾਹਿਬ ਨੇ। ਨੋਟਿਸ ਤੇ ਉਹਦਾ ਵੀ ਬਣਦਾ ਸੀਗਾ ਨਾ, 100 ਕਰੋੜ ਕੀ ਵਾਕਿਆ ਤੁਹਾਡੇ ਕੋਲ ਆਇਆ ਤੇ ਬਈ ਉਹ ਗਿਆ ਕਿੱਥੇ ਹੈ, ਫਿਰ ਆਇਆ ਕਿੱਥੋਂ ਹੈ? ਸੋ ਇਹ ਸਾਰੀਆਂ ਚੀਜ਼ਾਂ ਨੇ, ਇਹ ਸਭ ਕੁਝ ਚੱਲੂਗਾ, ਤੁਸੀਂ ਦੇਖਣਾ। ਮੈਨੂੰ ਨਹੀਂ ਪਤਾ ਕਿੱਥੋਂ ਕੁ ਤੱਕ ਕੰਮ ਜਾਊਗਾ। ਤੇ ਇਹ ਜਿਹੜਾ ਧੱਕਾ ਚੱਲਦਾ ਹੁੰਦਾ ਇਲੈਕਸ਼ਨ ਦੇ ਵਿੱਚ, ਇਹ ਵੀ ਤੁਸੀਂ ਦੇਖੋ ਜਦੋਂ ਪੋਲਿੰਗ ਹੋਊਗੀ ਨਾ, ਇਹ ਵੀ ਤੁਹਾਡੇ ਕੋਲ ਖਬਰਾਂ ਪਹੁੰਚਣਗੀਆਂ, ਸਭ ਕੁਝ ਹੋਏਗਾ। ਤਾਂ ਖੈਰ ਇਹ ਕੋਈ ਵੱਡੀ ਗੱਲ ਨਹੀਂ ਹੈ। ਆਪਾਂ ਨੂੰ ਪਤਾ ਹੀ ਆ ਕਿ ਇਸ ਤਰ੍ਹਾਂ ਨੋਟਿਸ ਹੁੰਦੇ ਆ, ਬਾਅਦ ਦੇ ਵਿੱਚ ਉਹ ਜਵਾਬ ਫਾਈਲ ਕਰ ਦਿੰਦੇ ਆ, ਬਹੁਤਾ ਕੁਝ ਵਿਗੜਦਾ ਨਹੀਂ ਹੈ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਕਹਿੰਦੇ ਕਲੀਨਿਕਾਂ ਦੇ ਨਾਮ ਬਦਲਾਂਗੇ ਜੀ ਹੁਣ। ਤੁਹਾਨੂੰ ਯਾਦ ਹੋਣਾ ਇਹਦੇ 'ਚ ਆਪਾਂ ਇੱਕ ਦੋ ਮੌਕਿਆਂ ਤੇ ਗੱਲ ਕੀਤੀ ਆ ਕਿ RDF ਜਾਂ NHM ਵਗੈਰਾ ਦੇ ਪੈਸੇ ਜਿਹੜੇ ਆ ਉਹ ਰੋਕੇ ਗਏ ਆ। NHM ਹੁੰਦਾ ਨੈਸ਼ਨਲ ਹੈਲਥ ਮਿਸ਼ਨ। ਤਾਂ ਇਹ ਜਦੋਂ ਪੈਸਾ ਹੁਣ ਨਹੀਂ ਸੀ ਆ ਰਿਹਾ, ਤਾਂ ਹੁਣ ਜਦੋਂ ਡਾਕਟਰ ਬਲਵੀਰ ਨੇ ਪਿਛਲੇ ਦਿਨੀ ਇਹਦੇ ਤੇ ਸਹਿਮਤੀ ਜਤਾਈ ਸੀ, ਉਸ ਵੇਲੇ ਹੀ ਅਸੀਂ ਕਹਿ ਦਿੱਤਾ ਸੀਗਾ ਕਿ ਇਹ ਯੂ ਟਰਨ ਮਾਰਨਗੇ, ਕਿਉਂਕਿ ਡਾਕਟਰ ਬਲਵੀਰ ਜੀ ਨੇ ਉਸ ਵੇਲੇ ਵੀ ਕਿਹਾ ਸੀਗਾ ਕਿ ਨਾਂ 'ਚ ਕੀ ਰੱਖਿਆ। ਤਾਂ ਮੈਂ ਉਦੋਂ ਵੀ ਸਮਝ ਗਿਆ, ਮੈਂ ਕਿਹਾ ਲਓ ਜੀ ਇਹ ਨਾਂ ਬਦਲਣ ਵਾਸਤੇ ਤਿਆਰ। ਪ੍ਰਵੀਨ ਜੀ ਮਨਸੁਖ ਮਾਂਡਵੀਆ ਹੁੰਦੇ ਸਨ ਸਿਹਤ ਮੰਤਰੀ, ਉਹਨਾਂ ਨੇ ਸਦਨ 'ਚ ਖਲੋ ਕੇ ਕਿਹਾ ਸੀਗਾ ਕਿ ਸਾਡਾ ਪੈਸਾ ਇਹ ਆਪਣੀ ਜਿਹੜੀ ਕਹਿ ਲਓ ਕਿ ਬਣਾਈ ਉੱਥੇ ਦੀ ਸਕੀਮ ਆ ਉਹਦੇ 'ਚ ਕਿੱਦਾਂ ਲਾ ਸਕਦੇ, ਅਸੀਂ ਪੈਸਾ ਤਾਂ ਰੋਕਿਆ। ਉਸ ਟਾਈਮ ਪੰਜਾਬ ਦਾ 4 ਕੇ 500 ਕਰੋੜ ਰੁਪਈਆ ਰੁਕਿਆ ਪਿਆ ਸੀਗਾ। ਉਸ ਤੋਂ ਬਾਅਦ ਤੇ ਹੁਣ ਇਹ ਰਕਮ ਖਾਸੀ ਹੋ ਗਈ ਆ। ਹੁਣ ਜਦੋਂ ਇਹਨਾਂ ਨੇ ਹੈਗਾ ਸਾਖਰਤਾ ਮਿਸ਼ਨ ਵਾਲਾ ਵੀ ਜਿਹੜਾ ਉਹ ਵੀ ਰੋਕ ਦਿੱਤਾ ਸੀਗਾ ਪੈਸਾ। PM ਸ਼੍ਰੀ ਯੋਜਨਾ, ਉਹ ਮੈਂ ਖਬਰ ਕੀਤੀ ਸੀ ਇੱਥੇ ਤੁਹਾਡੇ ਵਾਸਤੇ, PM ਸ਼੍ਰੀ ਯੋਜਨਾ ਕਿ ਇਹਨਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਵੀ ਤੁਹਾਨੂੰ ਮੈਂ ਦੱਸ ਦੇਵਾਂ ਕਿ PM ਸ਼੍ਰੀ ਯੋਜਨਾ ਜਿਹੜੀ ਉਹ ਵੀ ਇਹਨਾਂ ਨੇ ਲੈ ਲਈ ਆ, ਉਹ ਵੀ ਅਡਾਪਟ ਕਰ ਲਈ ਆ। ਯਾਨੀ ਉੱਥੇ ਵੀ ਯੂ ਟਰਨ। ਤਾਂ ਇੱਥੇ ਹੁਣ ਤੁਸੀਂ ਦੇਖੋ ਨਾ, ਇੱਕ ਗੱਲ ਆ, ਇਹ ਮਸਲਾ ਜਿਹੜਾ ਹੈ ਉਹ ਕੁਝ ਇਸ ਕਿਸਮ ਦਾ ਹੈ ਕਿ ਇਹਨਾਂ ਨੇ ਪਹਿਲਾਂ ਭਗਵੰਤ ਮਾਨ ਦੀ ਫੋਟੋ ਲਾ ਦਿੱਤੀ, ਆਮ ਆਦਮੀ ਕਲੀਨਿਕ, ਫਿਰ ਮੁਹੱਲਾ ਕਲੀਨਿਕ, ਪਰ ਉਹਨਾਂ ਨੇ ਇਹਨਾਂ ਦੀ ਚਲਾਕੀ ਫੜ ਲਈ, ਪੈਸਾ ਰੋਕ ਲਿਆ। ਹੁਣ ਜਦੋਂ ਚੀਕ ਵੱਜੀ, ਚੀਕ ਤੇ ਵੱਜਣੀ ਹੈ ਨਾ ਸਾਹਿਬ। ਅੱਛਾ,
ਇਹਨਾਂ ਦੇ ਪ੍ਰਚਾਰ ਵਾਸਤੇ ਕਿੰਨਾ ਇਹਨਾਂ ਨੇ ਸਾਧਨ ਅਪਣਾਇਆ। ਕਦੇ ਤੁਸੀਂ ਕਿਸੇ ਐਡ ਦੇ ਵਿੱਚ ਵੇਖਿਆ ਕਿ ਬਈ 60% ਪੈਸਾ ਤੇ ਕੇਂਦਰ ਵੀ ਦਿੰਦਾ ਹੈ ਇਹਨਾਂ ਸਕੀਮਾਂ ਵਾਸਤੇ? ਫਿਰ ਫੋਟੋ ਤੇ ਪ੍ਰਧਾਨ ਮੰਤਰੀ ਦੀ ਵੀ ਨਾਲ ਲਾ ਦਿਓ। ਤਾਂ ਹੁਣ ਕੀ ਹੋਏਗਾ, ਹੁਣ ਇਹ ਉੱਚੀ ਮਾਰਨਗੇ ਉਸ ਨਾਮ ਤੇ, ਨਵੇਂ ਸਿਰੇ ਤੋਂ ਨਾਮ ਲਿਖਣਗੇ। ਪਰ ਗੱਲ ਇਹ ਹੈ ਕਿ ਲੋਕਾਂ ਦਾ ਕਿੰਨਾ ਕਰੋੜਾਂ ਰੁਪਈਆਂ ਦਾ ਜਿਹੜਾ ਨੁਕਸਾਨ ਹੈ ਉਹ ਹੋਇਆ ਐਡਵਰਟਾਈਜ਼ਮੈਂਟ ਤੇ। ਤਾਂ ਨਾ ਫਿਰ ਬਦਲਣਾ ਪਊਗਾ। ਇੱਥੋਂ ਤੱਕ ਕਿ ਇੱਕ ਤਾਂ ਜਿਹੜੇ IS ਸੀਗੇ ਉਹਨਾਂ ਦਾ ਤਬਾਦਲਾ ਕੀਤਾ ਸੀ ਇਹਨਾਂ ਨੇ। ਕਿਉਂ? ਕਿਉਂਕਿ ਉਹਨਾਂ ਨੇ ਜਿੰਨਾ ਇਹ ਬਜਟ ਮਹੱਲਾ ਕਲੀਨਿਕਾਂ ਦੇ ਐਡਵਰਟਾਈਜ਼ਮੈਂਟ ਦਾ ਮੰਗ ਰਹੇ ਸਨ ਉਹ ਪਾਸ ਨਹੀਂ ਸੀ ਕਰ ਰਹੇ। ਅਜੋਏ ਸ਼ਰਮਾ ਸ਼ਾਇਦ ਸੀਗੇ, ਤਾਂ ਉਹਨਾਂ ਨੂੰ ਰਸਤੇ ਤੋਂ ਹਟਾਇਆ ਗਿਆ ਸੀ। ਇਸ ਕਰਕੇ ਇਹ ਸਭ ਕੁਝ ਹੈ। ਪਰ ਜੋ ਆਮ ਆਦਮੀ ਕਲੀਨਿਕ ਖੁਦ ਸਰਕਾਰ ਨੇ ਬਣਾਇਆ, ਪੰਜਾਬ ਸਰਕਾਰ ਨੇ ਬਣਾਇਆ ਜਾਂ ਕਿਸੇ ਵਿਅਕਤੀ ਨੇ ਦਿੱਤੀ ਇਮਾਰਤ ਦੇ ਵਿੱਚ ਉਹ ਜਿਹੜੇ ਚੱਲ ਰਹੇ ਆ, ਉਹਦਾ ਨਾਮ ਬਦਲਣ ਦੀ ਜ਼ਰੂਰਤ ਨਹੀਂ ਹੈ। ਉਹ ਤੁਸੀਂ ਆਪਣੇ ਧਨ ਤੇ ਜੋ ਮਰਜ਼ੀ ਚਲਾਓ, ਉਹਦੇ ਚ ਕੋਈ ਦਿੱਕਤ ਨਹੀਂ। ਪਰ ਜੋ ਪੈਸਾ ਤੁਹਾਨੂੰ ਸੈਂਟਰ ਦੇ ਰਿਹਾ ਤਾਂ ਫਿਰ ਉਹ ਪੈਸਾ ਜਿਹੜਾ ਉਹ ਏਦਾਂ ਤੁਸੀਂ ਡਾਈਵਰਟ ਨਹੀਂ ਕਰ ਸਕਦੇ। ਸੋ ਇਸ ਕਰਕੇ ਇਹਨਾਂ ਨੇ ਬਹੁਤ ਚਿਰ ਅੜਨ ਤੋਂ ਬਾਅਦ ਅਖੀਰ ਜਿਹਦਾ ਕਹਿ ਲਓ ਕਿ ਹੁਣ ਢਿੱਲਾ ਜਿਹਾ ਮੂੰਹ ਕਰਕੇ ਕਹਿ ਦਿੱਤਾ ਕਿ ਅਸੀਂ ਬਈ ਪ੍ਰਵਾਨ ਕਰ ਲਵਾਂਗੇ, ਜੋ ਵੀ ਨਾਂ ਜਿਹੜਾ ਬਦਲ ਦਿੱਤਾ ਜਾਊਗਾ। ਪਰ ਪ੍ਰਵੀਨ ਜੀ, ਨਾਂ ਦੀ ਰਾਜਨੀਤੀ ਤੋਂ ਤੇ ਉੱਤੇ ਉੱਠ ਕੇ ਰਾਜਨੀਤੀ ਕਰਨ ਦਾ ਵਚਨ ਸੀਗਾ ਨਾ, ਵਚਨਬੱਧਤਾ ਸੀਗੀ। ਹਾਂਜੀ ਬਿਲਕੁਲ ਬਿਲਕੁਲ ਜੀ। ਦੇਖੋ ਗੱਲ ਤਾਂ ਇਹੀ ਹੈ ਕਿ ਨਾਵਾਂ ਤੋਂ ਤਾਂ ਅਸੀਂ ਐਂ ਨਹੀਂ ਕਰਾਂਗੇ, ਅਸੀਂ ਉਹ ਨਹੀਂ ਕਰਾਂਗੇ, ਇੱਥੋਂ ਤਾਂ ਸ਼ੁਰੂਆਤ ਕੀਤੀ ਸੀ। ਪਰ ਮਿੰਟੂ ਜੀ ਕਦੇ ਕਿਤੇ ਨਾ ਕਿਤੇ ਕਿ ਅਸਲ ਦੇ ਵਿੱਚ ਇਹਨਾਂ ਮਾਮਲਿਆਂ ਦੇ ਵਿੱਚ ਕੇਂਦਰ ਦੀ ਵੀ ਹੈਂਕੜਬਾਜ਼ੀ ਝਲਕਦੀ ਹੈ ਵੀ ਜੇ ਤੁਸੀਂ ਸਾਡੇ ਵਾਂਗੂ ਚੱਲੋਗੇ ਤਾਂ ਪੈਸਾ ਦੇ ਦਿਆਂਗੇ, ਨਹੀਂ ਤਾਂ ਫਿਰ ਤੁਰੇ ਫਿਰੋ। ਮਤਲਬ ਇਹ ਤਾਂ ਗੁੰਡਾਗਰਦੀ ਹੋ ਗਈ ਨਾ। ਇਹ ਤਾਂ ਕੋਈ ਸੰਘੀ ਢਾਂਚੇ ਵਾਲੀ ਕੋਈ ਭਾਵਨਾ ਜਾਂ ਕੋਈ ਉਹ ਅਖਤਿਆਰ ਵਾਲੀ ਭਾਵਨਾ ਉਹ ਵੀ ਤਾਂ ਖਤਮ ਹੋ ਗਈ। ਚਲੋ ਇਹਨਾਂ ਨੇ ਤਾਂ ਗਲਤੀ ਕੀਤੀ। ਨਹੀਂ ਦੇਖੋ, ਉਹਨਾਂ ਤੇ ਆਪਦੇ ਹਿਸਾਬ ਤੋਂ ਜੀ ਬਿਲਕੁਲ। ਆਪਾਂ ਗੱਲਬਾਤ ਕਰ ਰਹੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ, ਜਿਨ੍ਹਾਂ ਦੇ ਨਾਲ ਆਪਾਂ ਕਲੀਨਿਕਾਂ ਦੇ ਮਸਲੇ ਉੱਤੇ ਜਿਹੜਾ ਨਾਮ ਬਦਲਿਆ ਗਿਆ ਉਸ ਮਸਲੇ ਤੇ ਆਪਾਂ ਚਰਚਾ ਕਰ ਰਹੇ ਸੀਗੇ। ਤੇ ਖਬਰਾਂ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਬਿੱਟੂ ਨੇ ਇੱਕ ਵਾਰ ਫਿਰ ਤੋਂ ਬਿਆਨ ਦਿੱਤਾ। ਕਿਸਾਨਾਂ ਤੇ ਬਿਆਨ ਦੇਣ ਤੋਂ ਬਾਅਦ ਇੱਕ ਵਾਰ ਫਿਰ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਬਾਰੇ ਉਹਨਾਂ ਨੇ ਕੋਈ ਟਿੱਪਣੀ ਕੀਤੀ ਹੈ। ਮਿੰਟੂ ਜੀ, ਰਵਨੀਤ ਬਿੱਟੂ ਕਹਿ ਰਹੇ ਨੇ, ਕਹਿੰਦੇ ਚੰਨੀ ਘਰੇ ਵਾੜਨ ਵਾਲਾ ਬੰਦਾ ਨਹੀਂ ਗਾ ਜੀ। ਸੋ ਉਸ ਤੋਂ ਬਾਅਦ ਮੂਸੇਵਾਲੇ ਦੇ ਜਿਹੜੇ ਤਾਏ ਦਾ ਗਨਮੈਨ ਆ ਉਹਨੂੰ ਗੋਲੀ ਲੱਗਣ ਦੀ ਖਬਰ ਆ। ਡੇਰਾ ਬਾਬਾ ਨਾਨਕ ਦਾ DSP ਬਦਲਿਆ ਗਿਆ। ਡੇਰਾ ਬਾਬਾ ਨਾਨਕ ਦੇ ਵਿੱਚ ਅਸਲ ਦੇ ਵਿੱਚ ਉੱਥੇ ਚੋਣਾਂ ਹੋ ਰਹੀਆਂ ਨੇ, ਕਿਉਂਕਿ ਉੱਥੋਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਸਾਬਕਾ ਉਪ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ, ਉਹਨਾਂ ਦੀ ਪਤਨੀ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਆ। ਜ਼ਿਮਨੀ ਚੋਣ ਹੋਣੀ ਹੈ। ਸੁਖਜਿੰਦਰ ਸਿੰਘ ਰੰਧਾਵਾ ਉੱਥੋਂ MLA ਚੁਣੇ ਗਏ ਸੀ, ਵਿਧਾਇਕ ਚੁਣੇ ਗਏ ਸੀ। ਉਸ ਤੋਂ ਬਾਅਦ ਵਿਧਾਇਕ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਜਿਹੜੀ ਚੋਣ ਲੜੀ ਸੀ ਉਹ MP ਦੀ ਚੋਣ ਲੜੀ ਸੀ। MP ਦੀ ਚੋਣ ਉਹ ਜਿੱਤ ਗਏ। ਕਾਂਗਰਸ ਪਾਰਟੀ ਤਰਫੋਂ ਉਹ MP ਬਣ ਗਏ ਤੇ ਉਸ ਤੋਂ ਬਾਅਦ MP ਬਣਨ ਤੋਂ ਬਾਅਦ ਜਿਹੜੀ ਵਿਧਾਨ ਸਭਾ ਦੀ ਸੀਟ ਆ ਉਹ ਖਾਲੀ ਹੋਣੀ ਸੀ। ਇਸ ਟਾਈਮ ਉੱਥੇ ਉਹਨਾਂ ਦੀ ਪਤਨੀ ਜਿਹੜੇ ਨੇ ਉਹ ਧਰਮ ਪਤਨੀ ਜਿਹੜੇ ਨੇ ਉਹ ਚੋਣ ਲੜ ਰਹੇ ਨੇ। ਉੱਥੋਂ ਖਾਸੀਆਂ ਖਬਰਾਂ ਆ ਰਹੀਆਂ ਨੇ। ਲੰਘੇ ਦਿਨੀ ਸੁਖਜਿੰਦਰ ਸਿੰਘ ਰੰਧਾਵਾ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਮੁੱਖ ਮੰਤਰੀ ਸਾਹਿਬ ਨੂੰ ਵੰਗਾਰਦੇ ਨਜ਼ਰ ਆਉਂਦੇ ਨੇ। ਉਸ ਵੀਡੀਓ ਦੇ ਵਿੱਚ ਵੀ ਉਹਨਾਂ ਨੇ ਮੁੱਖ ਮੰਤਰੀ ਨੂੰ ਚੰਗੀਆਂ ਸੁਣਾਈਆਂ ਨੇ, ਪਰ ਉਸ ਤੋਂ ਬਾਅਦ DSP ਜਿਹੜਾ ਉੱਥੋਂ ਦਾ ਉਹ ਬਦਲਿਆ ਗਿਆ। ਇਸ ਖਬਰ ਤੇ ਵੀ ਆਪਾਂ ਜਿਹੜੀ ਚਰਚਾ ਮਿੰਟੂ ਗੁਰਸਰੀਆ ਜੀ ਦੇ ਨਾਲ ਕਰਾਂਗੇ ਤੇ ਇਹਦੇ ਨਾਲ ਖਬਰਾਂ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ। ਮਿੰਟੂ ਜੀ, ਇੱਕ ਵਾਰੀ ਫਿਰ ਤੋਂ ਜਿਹੜੀ ਗੱਲਬਾਤ ਕਰੀਏ ਰਵਨੀਤ ਬਿੱਟੂ ਦੇ ਬਿਆਨ ਦੇ ਬਾਰੇ, ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਚੰਨੀ ਘਰੇ ਵਾੜਨ ਵਾਲਾ ਬੰਦਾ ਨਹੀਂ ਗਾ ਜੀ। ਮੈਂ ਪਿਛਲੀ ਗੱਲ ਜਿਹੜੀ ਮੇਰੀ ਰਹਿ ਗਈ ਸੀ ਥੋੜੀ ਜਿਹੀ ਪੂਰੀ ਕਰ ਦੇਵਾਂ ਕਿ ਦੇਖੋ ਸਕੀਮਾਂ, ਜੋ ਵੀ ਸਕੀਮਾਂ ਹੁੰਦੀਆਂ ਨੇ ਉਹਦੇ ਵਿੱਚ ਇੱਕ ਗਾਈਡਲਾਈਨ ਹੁੰਦੀ ਹੈ ਹਰੇਕ ਸਕੀਮ ਦੀ, ਤੁਸੀਂ ਉਹਦੇ ਤੋਂ ਬਾਹਰ ਨਹੀਂ ਜਾ ਸਕਦੇ। ਤਾਂ ਇਸ ਕਰਕੇ ਠੀਕ ਹੈ ਨਾ ਜੀ, ਕਿਉਂਕਿ 60% ਉਹ ਦਿੰਦੇ ਨੇ, 40% ਇਹ ਲੈਂਦੇ ਨੇ। PM ਸ਼੍ਰੀ ਯੋਜਨਾ ਆ ਗਈ ਜਾਂ ਨੈਸ਼ਨਲ ਹੈਲਥ ਮਿਸ਼ਨ ਆ ਗਿਆ। ਇੱਥੇ ਨੈਸ਼ਨਲ ਹੈਲਥ ਮਿਸ਼ਨ ਹੈ, ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੈ ਜਿਹੜਾ ਕਿ ਇੱਕ ਕਹਿ ਲਓ ਕਿ ਸਿਹਤ ਸਕੀਮ ਦੇ ਤਹਿਤ ਜਾਂਦਾ ਹੈ। ਪਰ ਜੇ ਉਹਦੇ ਨਾਲ ਤੁਸੀਂ ਆਪਣੀ ਪਾਰਟੀ ਦਾ ਨਾਮ ਜੋੜ ਕੇ ਉਸ ਪੈਸੇ ਦੇ ਨਾਲ ਪੇਸ਼ ਕਰੋਗੇ ਤਾਂ ਉਹ ਗਲਤ ਹੈ ਜੀ, ਉਹ ਗਲਤ ਹੋ ਜਾਏਗਾ। ਜੇ ਇਸ ਤਰ੍ਹਾਂ ਕਰੇਗਾ ਤਾਂ ਫਿਰ ਤਾਂ ਹਰੇਕ ਸੂਬਾ ਇਦਾਂ ਹੀ ਕਰਨਾ ਸਟਾਰਟ ਕਰ ਦੇਗਾ। ਹਾਂ, ਤੁਸੀਂ ਕੋਈ ਆਪਣੇ ਪੱਧਰ ਤੇ ਚਲਾਓ, ਤੁਹਾਨੂੰ ਕੌਣ ਰੋਕ ਸਕਦਾ। ਪਰ ਇਹ ਵੀ ਠੀਕ ਆ ਤੁਹਾਡੀ ਗੱਲ ਜੀ, ਇਹ ਵੀ ਤੁਹਾਡੀ ਗੱਲ ਦਰੁਸਤ ਹੈ ਕਿ ਬਈ
ਦਿਲੀ ਰੱਖਣੀ ਚਾਹੀਦੀ। ਏਦਾਂ ਵੀ ਕਿਹਾ ਜਾ ਸਕਦਾ ਕਿ ਅਸੀਂ 60 ਪੈਸੇ ਦੇਣੇ, ਤੁਸੀਂ ਜਿਹਦੇ ਮਰਜ਼ੀ ਨਾਮ ਤੇ ਰੱਖ ਲਓ ਯਾਰ, ਕਿਆ ਗੱਲ ਆ, ਕਿਆ ਗੱਲ ਦੇਖੋ ਕਰਤੀ। ਜੋ ਇਹ ਮਰਜ਼ੀ ਵੀ ਹੋ ਦੇਖੋ ਸਕਦਾ। ਮਿੰਟ ਜੀ, ਗੱਲ ਜੋ ਮਰਜ਼ੀ ਆ, ਰਾਜ ਕਿਸੇ ਦਾ ਵੀ ਹੈ, ਚਾਹੇ ਕਾਂਗਰਸ ਦਾ, ਭਾਜਪਾ ਦਾ, ਆਮ ਆਦਮੀ ਪਾਰਟੀ ਦਾ, ਦੇਸ਼ ਤਾਂ ਲੋਕਾਂ ਦਾ ਹੀ ਹੈ ਨਾ। ਦੇਸ਼ ਤਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਦੇਸ਼ ਤਾਂ ਹੈ ਨਹੀਂ ਨਾ। ਪਰ ਮੈਂ ਇਹਨਾਂ ਦੀ ਰਾਜਨੀਤੀ ਨਾਲ ਨਹੀਂ ਸਹਿਮਤ ਕਿ ਤੁਸੀਂ ਆਮ ਆਦਮੀ ਹਾਂ ਬਿਲਕੁਲ ਬਿਲਕੁਲ ਤੁਹਾਡੀ ਪਾਰਟੀ ਦਾ ਨਾਮ। ਹੁਣ ਦੇਖੋ ਸਿਆਸਤ ਇਹਨਾਂ ਦੀ ਆਪਦੀ ਆ, ਪਾਰਟੀ ਦਾ ਨਾਂ ਚਮਕਾਉਣ ਮਾਰੇ ਤੇ ਗੱਲ ਜਾ ਕੇ ਜੁੜ ਗਈ ਰਾਜਾਂ ਤੇ, ਜਿਹੜਾ ਯੂਨੀਅਨ ਤੇ ਰਾਜਾਂ ਦੇ ਜਿਹੜੇ ਮਸਲੇ ਉਹਨਾਂ ਦੇ ਨਾਲ। ਹੁਣ ਗੱਲ ਤੇ ਨਾ ਅਸੀਂ ਪਹਿਲਾਂ ਮੇਰਾ ਨਾ ਥੋੜਾ ਜਿਹਾ ਇਹੀ ਸੁਭਾਅ ਨਾ ਥੋੜਾ ਡਿਫਰ ਕਰਦਾ ਹੈ। ਆਮ ਤੌਰ ਤੇ ਪੰਜਾਬੀ ਦਿੱਲੀ 'ਚ ਛੇਤੀ ਨੁਕਸ ਕੱਢਦੇ, ਮੈਂ ਆਪਣੇ ਬੰਦਿਆਂ 'ਚ ਪਹਿਲਾਂ ਨੁਕਸ ਕੱਢਦਾ, ਕਿਉਂਕਿ ਇਹ ਮੌਕਾ ਦਿੰਦੇ ਆ। ਹਾਂ ਮੌਕਾ ਦਿੰਦੇ, ਬਿਲਕੁਲ ਇਹ ਮੌਕਾ ਦਿੰਦੇ ਤੇ ਫਿਰ ਮੌਕੇ ਤੇ ਚੌਕਾ ਨਹੀਂ ਛੱਕਾ ਹੀ ਮਾਰ ਦਿੰਦੇ ਆ। ਸਾਨੂੰ ਪਤਾ ਆ ਕਿ ਜਦੋਂ ਬਈ ਉਹਨਾਂ ਦੇ ਹੱਥ ਅਖਤਿਆਰਾਤ ਨੇ, ਉਹਨਾਂ ਦੇ ਹੱਕ 'ਚ ਬੜੀ ਤਾਕਤ ਆ, ਅਸੀਮ ਤਾਕਤ ਆ। ਤਾਂ ਅਸੀਂ ਜਾਂ ਤਾਂ ਆਪਣੇ ਦਮ ਤੇ ਜੀ ਕੇ ਦਿਖਾਈਏ ਨਾ, ਸਰਵਾਈਵ ਕਰਕੇ, ਤੇ ਜਦੋਂ ਅਸੀਂ ਨਿਰਭਰ ਹੀ ਉਹਨਾਂ ਤੇ ਹਾਂ ਤਾਂ ਫਿਰ ਕੀ ਫਾਇਦਾ ਕੁਝ ਕਰਨ ਦਾ, ਮੁੜ ਕੇ ਯੂ ਟਰਨ ਮਾਰਨ ਦਾ। ਹੁਣ ਚੀਕ ਪੈ ਗਈ ਹੈ ਨਾ, ਸਾਰੇ ਪਾਸੇ ਇਹਨਾਂ ਦੀ ਚੀਕ ਪੈਣੀ, ਕਿ ਮੈਂ ਤੁਹਾਨੂੰ ਦੱਸ ਪੈਸਾ ਹੈ ਨਹੀਂ ਗਾ ਜੀ। ਚਲੋ ਆਪਾਂ ਆਈਏ ਬਿੱਟੂ, ਇਹਨਾਂ ਦੀ ਰਾਜਨੀਤੀ ਵੀ ਬਿੱਟੂ ਰਾਂਦੀ ਸਾਹਿਬ ਕੋਈ ਪਾਏਦਾਰ ਰਾਜਨੀਤੀ ਨਹੀਂ ਹੈਗੀ। ਚੰਨੀ ਕਹਿੰਦੇ ਆ ਕਿ ਡੀਟੂ ਸ਼ਟਰਾਂ ਵਾਲਾ ਬਣ ਜਾਏਗਾ, ਪਰ ਇਹ ਨਹੀਂ ਬਣ ਸਕਦੇ। ਦੂਜੇ ਪਾਸੇ ਇਹਨਾਂ ਨੇ ਮਤਲਬ ਕਿ ਕਹਿ ਲਓ, ਬਿੱਟੂ ਨੇ ਚੰਨੀ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਦਿਖਾਇਆ ਜਿਹਦੇ ਚੋਂ ਸੱਪ ਫੜਦੇ ਨਜ਼ਰ ਆ ਰਹੇ ਸ਼ਾਇਦ, ਤੇ ਇੱਕ ਸ਼ਾਇਦ ਕੋਈ ਫੋਟੋ ਹੈ ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ, ਇੱਕ ਉਂਗਲ ਜੀ ਟੇਢੀ ਜੀ ਕੀਤੀ ਆ ਗਲਤ ਤਰੀਕੇ ਦੀ, ਤਾਂ ਉਹ ਫੋਟੋ ਹੈ ਤੇ ਉਂਗਲੀ ਮੁੜੀ ਹੋਈ ਹੈ। ਉਹ ਪਤਾ ਨਹੀਂ ਫੋਟੋ ਬਈ ਐਡਿਟਡ ਹੈ ਕਿ ਕਿੱਦਾਂ, ਮੈਨੂੰ ਨਹੀਂ ਪਤਾ। ਇਸ ਤੋਂ ਇਲਾਵਾ ਪੂਰਾ ਜ਼ਿਕਰ ਕਰ ਦਿੱਤਾ ਕਿ ਵੇਖੋ ਜੀ ਇਹ ਬੰਦਾ ਤੇ ਇਹੋ ਜਿਹੀਆਂ ਕਰਤੂਤਾਂ ਦਾ ਮਾਲਕ ਹੈ ਤੇ ਘਰ ਵਾੜਨ ਵਾਲਾ ਨਹੀਂ। ਤੇ ਉਧਰੋਂ ਚੰਨੀ ਸਾਹਿਬ ਨੇ ਕਿਹਾ ਸੀਗਾ ਨਾ ਕਿ ਇਹ ਕੀ ਹੈ ਬਿੱਟੂ ਤਾਂ ਹਾਰਿਆ ਹੋਇਆ, ਉਹਨੇ ਆਖਿਆ 2 ਥਾਵਾਂ ਤੋਂ ਹਾਰਿਆ ਸੀਐਮ ਹੁੰਦੇ ਆ, ਇੱਕ ਥਾਂ ਤੇ ਤਾਂ ਜ਼ਮਾਨਤ ਦੀ ਜਿਹੜੀ ਆ ਉਹ ਜ਼ਬਤ ਹੋ ਗਈ ਸੀ। ਮਤਲਬ ਕਿ ਉਹੀ ਮਿਹਣੀ, ਉਹੀ ਕੰਟਰੋਵਰਸ਼ੀਅਲ ਬਿਆਨਾਤ। ਕਮਾਲ ਦੀ ਗੱਲ ਆ ਕਿ ਤੁਸੀਂ ਦੇਖੋ, ਆਮ ਆਦਮੀ ਪਾਰਟੀ ਦਾ ਰਿਪੋਰਟ ਕਾਰਡ ਚੈੱਕ ਕਰਨ ਦਾ ਵੇਲਾ ਸੀਗਾ। ਤੁਸੀਂ ਇੱਕ ਚੀਜ਼ ਦੇਖੋ ਕਿ ਆਪੋਜੀਸ਼ਨ, ਚਾਹੇ ਉਹ ਭਾਜਪਾ ਹੈ ਚਾਹੇ ਕਾਂਗਰਸ ਆ, ਅਕਾਲੀ ਤਾਂ ਹੈ ਨਹੀਂ ਹੈ, ਇਹ ਕਿਸੇ ਵੀ ਮੁੱਦੇ ਤੇ ਆਮ ਆਦਮੀ ਪਾਰਟੀ ਨੂੰ ਘੇਰ ਨਹੀਂ ਪਾ ਰਹੇ। ਇੰਟਰਸਟਿੰਗ ਗੱਲ ਹੈ। ਈਵਨ ਦੈਟ ਕਿ ਕੇਜਰੀਵਾਲ ਨੇ ਇੱਕ ਇਹਨਾਂ ਨੂੰ ਪਰੋਸ ਕੇ ਮੁੱਦਾ ਦਿੱਤਾ ਮਾਨ ਨੂੰ ਫਸਾਉਣ ਵਾਸਤੇ, ਡਰੱਗ ਦਾ। ਇਹ ਡਰੱਗ ਦੇ ਮੁੱਦੇ ਤੇ ਗੱਲ ਨਹੀਂ ਕਰ ਸਕੇ ਕਿਉਂਕਿ ਖੁਦ ਫਸ ਜਾਂਦੇ ਹੋ। ਬਿਲਕੁਲ ਸਹੀ, ਖੁਦ ਫਸ ਜਾਂਦੇ। ਸੋ ਗੱਲ ਇਹ ਆ ਕਿ ਇਹ ਸਾਡੇ ਨਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਨਾ, ਜੇ ਮੈਂ ਸਹੀ ਬੋਲ ਪਾਵਾਂ ਤੇ ਉਹਦੇ ਚ ਸੀਗਾ ਕਿ ਆਗੂ ਲੈ ਉਜੜ ਪਾਵੇ ਕਿਸ ਕਰੇ ਪੁਕਾਰਾ। ਜਦੋਂ ਆਗੂ ਹੀ ਇਸ ਤਰ੍ਹਾਂ ਦੇ ਉਜੜ ਹੋ ਜਾਣ ਤੇ ਤੁਸੀਂ ਪੁਕਾਰ ਕਿਸ ਦੇ ਕੋਲ ਕਰੋਗੇ? ਆਪੋਜੀਸ਼ਨ ਵੀ ਉਜੜ ਆ ਤੇ ਸੱਤਾਧਾਰੀ ਵੀ ਉਜੜ ਆ। ਕੀ ਨੀਟੂ ਸ਼ਟਰਾਂ ਯਾਰ ਠੀਕ ਹੈ, ਉਹ ਇੱਕ ਕਰੈਕਟਰ ਹੈ, ਮਜ਼ਾਕ ਦਾ ਪਾਤਰ ਹੈ ਵਿਚਾਰਾ, ਚਲੋ ਗਰੀਬ ਆਦਮੀ ਆ, ਉਹ ਸ਼ੌਂਕ ਆ ਉਹਨੂੰ ਪਬਲਿਸਿਟੀ ਦਾ, ਉਹਨੂੰ ਲੈ ਕੇ ਬੈਠ ਜਾਣਾ ਏਦਾਂ ਦੀਆਂ ਗੱਲਾਂ। ਤਾਂ ਰਵਨੀਤ ਬਿੱਟੂ ਬੰਦਾ ਪੁੱਛਣ ਵਾਲਾ ਹੋਵੇ ਕਿ ਜਦੋਂ ਮੀਟੂ ਦਾ ਜਾਂ ਇਹ ਤਸਵੀਰਾਂ ਸੀ ਉਹ ਸਾਰੀਆਂ ਕਾਂਗਰਸ ਵੇਲੇ ਦੀਆਂ ਸੀ, ਤੇ ਤੂੰ ਉਹ ਭਲਿਆ ਮਾਨਸਾ ਉਹ ਬਗਾਵਤ ਕਰ ਦੇਨੂੰ ਕਿ ਭਾਈ ਇਹੋ ਜਿਹਾ ਸਾਡਾ ਲੀਡਰ ਹੈ। ਸੋ ਇਹਨਾਂ ਗੱਲਾਂ ਦੇ ਵਿੱਚ ਕੋਈ ਤੰਤ ਹੈ ਨਹੀਂਗਾ ਪ੍ਰਵੀਨ ਜੀ, ਜ਼ਿਆਦਾ ਜੀ ਬਿਲਕੁਲ ਹੈ ਨੀਗਾ। ਨਾਲੇ ਉਦੋਂ ਸ਼ਾਇਦ ਡਿਫੈਂਡ ਕਰਨ ਵਾਲਿਆਂ ਦੇ ਵਿੱਚ ਬਿੱਟੂ ਸਾਹਿਬ ਵੀ ਹੋਣ, ਕਿਉਂਕਿ ਉਦੋਂ ਦੋਨੇ ਕਾਂਗਰਸ ਦੇ ਵਿੱਚ ਹੀ ਸੀਗੇ। ਰਵਨੀਤ ਬਿੱਟੂ ਵੀ ਉਦੋਂ ਕਾਂਗਰਸੀ ਸੀਗੇ। ਬਿਲਕੁਲ ਉਹੀ ਮੈਂ ਕਹਿ ਰਿਹਾ ਨਾ ਕਿ ਉਦੋਂ ਤੇ ਤੁਸੀਂ ਚੁੱਪ ਕਰਕੇ ਸਭ ਕੁਝ ਦੇਖੀ ਗਏ, ਸਹਿਨ ਕੀਤਾ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਸਿੱਧੂ ਮੂਸੇਵਾਲੇ ਦੇ ਜਿਹੜੇ ਤਾਇਆ ਜੀ ਦੇ ਗਨਮੈਨ ਆ, ਉਹਨਾਂ ਨੂੰ ਗੋਲੀ ਲੱਗ ਗਈ ਹੈ ਜੀ, ਤੇ ਬੜੀ ਮਾੜੀ ਗੱਲ ਹੈ ਕਿ ਮੌਤ ਵੀ ਹੋ ਗਈ ਹੈ। ਪ੍ਰਵੀਨ ਜੀ, ਗੋਲੀ ਲੱਗਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਉਹ ਆਪਣਾ ਅਸਲਾ ਜਿਹੜਾ ਵੈਪਨ ਸੀਗਾ ਉਹ ਸਾਫ਼ ਕਰ ਰਿਹਾ ਸੀਗਾ। ਠੀਕ ਹੈ ਜੀ। ਦੇਖੋ ਆਹੀ ਗੱਲ ਹੈ, ਇੱਥੇ ਆ ਕੇ ਮੈਂ ਫੇਰ ਕਹ ਲਓ ਕਿ ਥੋੜਾ ਉਲਟ ਚਲੇ ਜਾਣਾ। ਮੈਂ ਨਾ ਮੀਡੀਆ ਦੇ ਨਾਲ ਸਹਿਮਤ ਹੁੰਦਾ, ਨਾ ਪੁਲਿਸ ਵਾਲਿਆਂ ਦੇ ਨਾਲ ਸਹਿਮਤ ਹੁੰਦਾ ਜੀ, ਕਿ ਪੁਲਿਸ ਨੂੰ ਬਹੁਤ ਚੰਗੀ ਤਰ੍ਹਾਂ ਤੋਂ ਜਿਹੜੇ ਲੋਕ ਜਾਣਦੇ ਆ, ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਬਕਾਇਦਾ ਟ੍ਰੇਨਿੰਗ ਹੁੰਦੀ ਹੈ ਸਭ। ਇਵਨ ਦੈਟ ਕਿ ਜਦੋਂ ਸਾਫ਼ ਕਰਨਾ ਹੁੰਦਾ ਵੈਪਨ, ਇਹਨਾਂ ਨੂੰ ਤੇ ਇਹ ਕਿਹਾ ਜਾਂਦਾ ਹੁੰਦਾ ਹੈ ਕਿ ਖਾਲੀ ਕਰਕੇ ਵੀ, ਅਨਲੋਡਡ ਕਰਕੇ ਵੀ ਇਹ ਸਮਝਣਾ ਹੈ ਕਿ ਲੋਡਡ ਹੈ, ਤੇ ਸਾਈਡ ਨੂੰ ਇੱਕ ਫਾਇਰ ਕਰਕੇ ਦੇਖੋ ਜੀ ਜੀ, ਕਿਤੇ ਕੋਈ ਗੋਲੀ ਅੜੀ ਤਾਂ ਨਹੀਂ ਰਹਿ ਗਈ। ਇਹ ਗੱਲ ਕਿਸੇ ਵੀ ਪ੍ਰੋਫੈਸ਼ਨਲ ਪੁਲਿਸੀਏ ਨੂੰ ਪੁੱਛ ਲਿਓ ਪੰਜਾਬ 'ਚ,
ਤੁਹਾਨੂੰ ਦੱਸ ਦੇ। ਹੁਣੇ ਤੁਹਾਨੂੰ ਕੋਈ ਮੈਸੇਜ ਕਰਨ ਵਾਲਾ ਹੋਇਆ ਨਾ ਇੱਧਰ, ਕੋਈ ਸਾਬਕਾ ਪੁਲਿਸ ਕਰਮਚਾਰੀ ਜਾਂ ਜਾਣਦਾ ਹੋਇਆ ਜਿਹੜਾ, ਕਿਉਂਕਿ ਮੈਂ ਤੇ ਹੁਣ ਬਥੇਰਾ ਕੁਛ ਮਤਲਬ ਕਿ ਸਮਝਿਆ ਕੀਤਾ ਇਹਨਾਂ ਬਾਰੇ। ਤੋ ਇਹ ਵਾਰ-ਵਾਰ ਜਿਹੜੀ ਸਮੱਸਿਆ ਆਉਂਦੀ ਆ, ਹੁਣ ਦੇਖੋ 2:30 ਵਜੇ ਘਰੇ ਪਹੁੰਚਿਆ, ਲਾਇਸੈਂਸੀ ਪਿਸਟਲ ਹੈ, ਕਹਿੰਦੇ ਕਿ ਸਫਾਈ ਕਰਨ ਲੱਗਾ, ਤਾਂ ਦੇਖੋ 2:30 ਵਜੇ ਕੋਈ ਬੰਦਾ ਘਰ ਪਹੁੰਚਿਆ ਹੋਵੇ, ਪਾਰਟੀ ਤੋਂ ਗਿਆ, ਵਿਆਹ ਸ਼ਾਦੀ ਤੋਂ, ਜੀ ਮੈਨੂੰ ਨਹੀਂ ਪਤਾ ਕੀ ਖਾਧਾ ਕੀ ਪੀਤਾ। ਤੁਸੀਂ ਸੋਚ ਕੇ ਦੇਖੋ, ਮੈਂ ਆਪਦੇ ਘਰੇ ਆਉਣਾ, ਮੈਂ ਸਵੇਰੇ 8 ਵਜੇ ਜਾਣਾ, ਫਿਰ ਸ਼ਾਮੀ 5 ਵਜੇ ਆਉਣਾ, ਸੁਰਤ ਭੁੱਲੀ ਹੁੰਦੀ ਹੈ, ਆ ਕੇ ਦਵਾ ਦਾ ਮਤਲਬ ਕਿ ਰੋਟੀ ਪਾਣੀ ਛਕੀਦਾ, ਜੋ ਵੀ ਕੰਮ ਕਰਨਾ। ਕੋਈ 2:30 ਵਜੇ ਸਵੇਰ ਦਾ ਨਿਕਲੇ, 2:30 ਵਜੇ ਆ ਕੇ ਪਿਸਟਲ ਸਾਫ਼ ਕਰੂਗਾ। ਤਾਂ ਬੜੀ ਅਜੀਬ ਜੀ ਗੱਲ ਹੈ, ਮੈਨੂੰ ਨਹੀਂ ਪਤਾ ਕੀ ਕਾਰਨ ਰਿਹਾ, ਪਰ ਇਹ ਆ ਕਿ ਪੁਲਿਸ ਮਹਿਕਮੇ ਦੇ ਵਿੱਚ ਜ਼ਿਆਦਾਤਰ ਇਸ ਤਰ੍ਹਾਂ ਦੇ ਮਾਮਲੇ ਹੈਗੇ ਆ, ਜਿਹੜੇ ਵਰਕਲੋਡ ਨਾਲ ਜੁੜੇ ਹੁੰਦੇ ਆ, ਉੱਚ ਅਧਿਕਾਰੀਆਂ ਦੇ ਦਬਾਅ ਨਾਲ ਜੁੜੇ ਹੁੰਦੇ ਆ, ਜਾਂ ਇੱਥੋਂ ਤੱਕ ਕਿ ਸੁਸਾਈਡ ਨਾਲ ਜੁੜ ਜਾਂਦੇ। ਤਾਂ ਉਹ ਫਿਰ ਇੱਕ ਕਹਾਣੀ ਬਣਾ ਦਿੱਤੀ ਜਾਂਦੀ ਆ ਬੈਨੀਫਿਟਸ ਲੈਣ ਵਾਸਤੇ ਕਿ ਨਹੀਂ ਜੀ ਗੋਲੀ ਚੱਲ ਗਈ, ਹਥਿਆਰ ਸਾਫ਼ ਕਰਦੇ ਆ। ਸਾਹਿਬ, ਇਹ ਕੋਈ ਮਾਮੂਲੀ ਕਰਮਚਾਰੀ ਨਹੀਂ ਹੁੰਦੇ, ਇਹਨਾਂ ਤੇ ਜੋ ਮਾਲਖਾਨੇ ਦਾ ਸਾਰਾ ਅਸਲਾ ਹੁੰਦਾ ਹੈ ਨਾ, ਉਹ ਠੀਕ ਹੈ, ਸਟੇਨ ਗਨ ਜਦੋਂ ਹੁੰਦੀ ਸੀਗੀ, ਉਹ ਚੱਲਣ ਚੁੱਲਣ ਦਾ ਜ਼ਿਆਦਾ ਜਾਂ ਕੁਛ ਹੱਦ ਤੱਕ ਰਿਵਾਲਵਰ ਦੀ ਇੱਕ ਸਮੱਸਿਆ ਰਹਿ ਜਾਂਦੀ ਆ, ਪਰ ਇਹ ਜਿਹੜੇ ਪਿਸਟਲ ਵਗੈਰਾ ਨੇ ਸਾਹਿਬ, ਇਹ ਨਹੀਂ ਛੇਤੀ ਚੱਲਦੇ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਬੜੀ ਅਜੀਬੋ ਗਰੀਬ ਜੀ ਕਹਾਣੀ ਪੇਸ਼ ਕਰ ਦਿੱਤੀ ਜਾਂਦੀ ਹੈ ਕਿ ਪਿਸਟਲ ਸਾਫ਼ ਕਰਦੇ ਆ। ਹੁਣ ਇਹ ਪਤਾ ਨਹੀਂ ਕੀ ਕਾਰਨ ਰਹੇ ਹੋਣਗੇ, ਪਰ ਥਾਣਿਆਂ ਦੇ ਵਿੱਚ ਖੁਦਕੁਸ਼ੀਆਂ ਹੋਈਆਂ ਨੇ ਸਰ। ਈਵਨ ਦੈਟ ਕਿ ਜੋ ਟਾਂਡਾ ਦਾ ਇੰਸਪੈਕਟਰ ਸੀਗਾ, ਜਿਸਨੇ ਜ਼ਲੀਲ ਕੀਤਾ ਇੱਕ ASI ਨੂੰ, ਉਹ ਵੀਡੀਓ ਬਣਾ ਕੇ ਮਰ ਗਿਆ। ਬਾਅਦ ਵਿੱਚ ਪੁਲਿਸ ਨੇ ਉਹਨਾਂ ਦੇ ਘਰ ਵਾਲਿਆਂ ਨੂੰ ਕਨਵਿੰਸ ਕਰਕੇ ਇਹ ਮਾਮਲਾ ਫਿਰ ਸੁਸਾਈਡ ਨਾਲ ਜੋੜਿਆ ਸੀ, ਕਿਉਂਕਿ ਬੈਨੀਫਿਟਸ 'ਚ ਜਾਂਦੇ ਸੀ। ਤਾਂ ਇਹ ਇੱਕ ਦੁਖਾਂਤ ਹੈ ਪੰਜਾਬ ਪੁਲਿਸ ਦਾ ਕਿ ਉਹ ਖੁਦ ਬੋਲ ਨਹੀਂ ਸਕਦੀ। ਇੱਥੇ ਪੰਜਾਬ ਪੁਲਿਸ ਦੇ ਖਿਲਾਫ ਬਹੁਤ ਕੁਝ ਬੋਲਿਆ ਜਾਂਦਾ, ਤਾਂ ਉਹ ਸਹਿਣਾ ਹੀ ਸਹਿਣਾ ਹੈ। ਪਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ, ਪੰਜਾਬ ਪੁਲਿਸ ਆਪਣਾ ਇਹ ਦੁਖਾਂਤ ਦੱਸ ਵੀ ਨਹੀਂ ਸਕਦੀ ਨਾ। ਤੇ ਸਭ ਤੋਂ ਵੱਡੀ ਗੱਲ ਹੈ ਕਿ ਸਾਬਕਾ ਪੁਲਿਸ ਵਾਲੇ ਵੀ ਨਹੀਂ ਬੋਲਦੇ ਇਸ ਮਾਮਲੇ 'ਚ, ਕਿ ਇਹਨਾਂ ਦੇ ਅਫਸਰਾਂ ਹੱਥੋਂ ਹੀ ਕਈ ਤੰਗ ਹੋ ਕੇ ਖੁਦ ਨੂੰ ਗੋਲੀ ਮਾਰ ਲੈਂਦੇ। ਪਰ ਬਣਾਉਣੀ ਕੀ ਪੈਂਦੀ ਹੈ ਕਿ ਦੇਖੋ ਜੀ ਅਸਲਾ ਸਾਫ਼ ਕਰਦੇ ਆ ਮਰ ਕੇ, ਕਿਉਂਕਿ ਜੇ ਉਹ ਖੁਦਕੁਸ਼ੀ ਕਰਾਰ ਦਿੰਦੇ ਆ ਤਾਂ ਬੈਨੀਫਿਟਸ ਚੱਲਦੇ। ਤਾਂ ਇਹ ਬੜਾ ਵੱਡਾ ਮੁੱਦਾ ਹੈ। ਇਹ ਮੈਨੂੰ ਯਾਦ ਆ, ਘੱਟੋ ਘੱਟ ਜੇ ਮੈਂ 2-2.5 ਸਾਲਾਂ ਦੀ ਗੱਲ ਕਰਾਂ ਤੇ ਮੇਰੇ ਯਾਦ ਦੇ ਵਿੱਚ ਜਿਹੜੇ 60-70 ਆ, ਤੇ ਉਹਦੇ ਵਿੱਚ 2-3 ਕੇਸ ਤੇ ਸਾਡੇ ਲਾਗੇ ਦਾ ਪਿੰਡ ਆ ਕਬੁਰਜਾਂ ਦਾ, 2 SI ਤੇ ਇਸ ਪਿੰਡ ਦੇ ਮਰੇ ਨੇ। ਮੈਂ ਨਾਂ ਲੈ ਕੇ ਦੱਸ ਰਿਹਾ ਜੀ ਜੀ। ਤੇ ਮੈਂ ਦੋਨਾਂ ਨੂੰ ਜਾਣਦਾ ਸੀਗਾ, ਮੇਰੇ ਬਿਲਕੁਲ ਨਾਲ ਦੇ ਪਿੰਡ ਦੇ ਸੀਗੇ। ਖੁਦਕੁਸ਼ੀ ਕਰਨ ਵਾਲੇ ਜਾਂ ਏਦਾਂ ਮਤਲਬ ਕਿ ਲਾਪਰਵਾਹੀ ਕਰਨ ਵਾਲੇ ਜਿਹੜੇ ਬੰਦੇ ਨਹੀਂ, ਪਰ ਕੀ ਪਤਾ ਕੀ ਕੁਛ ਹੋਇਆ, ਕੀ ਕੁਛ ਵਾਪਰਿਆ, ਕੀ ਉਹਨਾਂ ਦੇ ਦਿਮਾਗ ਚੱਲਦਾ ਸੀ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਵਾਪਰੀਆਂ। 3-4 ਮਾਮਲੇ ਸਾਡੇ ਲਾਗੇ ਠਾਣਿਆਂ ਦੇ ਆ। ਤਾਂ ਮੈਂ ਕਹਿ ਰਿਹਾ ਕਿ ਇਹ ਮਾਮਲੇ ਉਹ ਜੇ ਤੁਸੀਂ ਇੱਕ ਪੂਰੀ ਸਮੁੱਚਤਾ 'ਚ ਬੰਨ ਕੇ ਦੇਖੋਗੇ, ਇਹਨਾਂ ਦੇ ਪਿੱਛੇ ਕਹਾਣੀਆਂ ਵੱਖਰੀਆਂ ਵੀ ਨਿਕਲਦੀਆਂ। ਬਾਕੀ ਇਸ ਮਾਮਲੇ ਦੀ ਨਹੀਂ ਮੈਂ ਗੱਲ ਕਰ ਰਿਹਾ, ਮੈਂ ਓਵਰਆਲ ਗੱਲ ਕਰ। ਡੇਰਾ ਬਾਬਾ ਨਾਨਕ ਦਾ DSP ਬਦਲਿਆ ਗਿਆ ਜੀ, ਕਾਰਨ ਕੋਈ ਸਿਆਸੀ ਹੈ ਜਾਂ ਕੋਈ ਹੋਰ ਜੀ? ਦੇਖੋ, ਡੇਰਾ ਬਾਬਾ ਨਾਨਕ ਦੇ ਵਿੱਚ ਜੱਗੂ ਭਗਵਾਨਪੁਰੀਏ ਦਾ ਐਂਗਲ ਸੀਗਾ। ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਿਕਾਇਤ ਕੀਤੀ ਸੀ, ਉਸ ਤੋਂ ਬਾਅਦ ਇੱਕ ਜਾਂਚ ਪੜਤਾਲ ਦੀ ਰਿਪੋਰਟ ਬਣਾ ਕੇ ਵੀ DC ਵੱਲੋਂ ਭੇਜੀ ਗਈ ਕਿ ਅਜਿਹਾ ਕੋਈ ਮਾਮਲਾ ਸਾਡੀ ਰੌਸ਼ਨੀ ਦੇ ਵਿੱਚ ਜਾਂ ਸਾਡੇ ਸਾਹਮਣੇ ਨਹੀਂ ਆਇਆ। ਉਸ ਤੋਂ ਬਾਅਦ ਫਿਰ ਵੀ ਚੋਣ ਕਮਿਸ਼ਨ ਨੇ ਜਿਹੜਾ ਉੱਥੋਂ ਦਾ ਕਹਿ ਲਓ ਕਿ DSP ਸੀਗਾ, ਉਸਨੂੰ ਬਦਲ ਦਿੱਤਾ ਤੇ ਉਹਦੀ ਜਗ੍ਹਾ ਤੇ ਨਵਾਂ DSP ਜਿਹੜਾ ਹੈ ਉਹ ਜੋਗਾ ਸਿੰਘ ਜਿਹੜਾ ਹੈ ਉਹ ਲਾਇਆ ਗਿਆ, ਕਿਉਂਕਿ ਜਸਵੀਰ ਸਿੰਘ ਬਦਲ ਦਿੱਤਾ ਗਿਆ ਸੀਗਾ। ਤੁਹਾਨੂੰ ਇਹ ਵੀ ਗੱਲ ਮੈਂ ਦੱਸ ਦੇਵਾਂ, ਥੋੜਾ ਸ਼ਾਇਦ ਪਤਾ ਹੀ ਹੋਏਗਾ ਕਿ ਕੋਡ ਆਫ ਕੰਡਕਟ ਦੇ ਦੌਰਾਨ ਸਰਕਾਰ ਕੋਈ ਨਿਯੁਕਤੀ ਨਹੀਂ ਕਰ ਸਕਦੀ ਜਿੱਥੇ ਕੋਡ ਆਫ ਕੰਡਕਟ ਲੱਗਾ ਹੋਵੇ। ਜੇ ਮੰਨ ਲਓ ਉੱਥੇ ਐਮਰਜੈਂਸੀ ਜਾਂ ਚੋਣ ਕਮਿਸ਼ਨ ਚਾਹੇ ਤਾਂ ਜਿਹੜਾ ਉਹ ਤਬਾਦਲਾ ਜਾਂ ਨਿਯੁਕਤੀ ਹੁੰਦੀ ਹੈ ਸਰ, ਤਾਂ ਉਹਦੇ ਵਿੱਚ ਪ੍ਰਵਾਨਗੀ ਜਿਹੜੀ ਹੈ ਚੋਣ ਕਮਿਸ਼ਨ ਦੀ ਰਹਿੰਦੀ ਹੈ। ਉਹ ਪੈਨਲ ਮੰਗਾਉਂਦਾ, ਪੈਨਲ ਤੋਂ ਬਾਅਦ ਫਿਰ ਇਹ ਸਭ ਕੁਝ ਹੁੰਦਾ। ਪਰ ਸਵਾਲ ਤੇ ਪੈਦਾ ਇਹ ਹੁੰਦਾ ਨਾ, ਜੇ ਸ਼ਿਕਾਇਤ ਝੂਠੀ ਸੀ ਤਾਂ ਕਾਰਵਾਈ ਕਿਉਂ, ਤੇ ਜੇ ਕਾਰਵਾਈ ਆ ਤੇ ਫਿਰ ਮਾਮਲਾ ਇੱਥੋਂ ਤੱਕ ਹੀ ਕਿਉਂ? ਕਿਉਂਕਿ ਫਿਰ ਤੇ ਗੱਲਾਂ ਜਿਹੜੀਆਂ ਉਹ ਬਹੁਤ ਥਾਂ ਤੱਕ ਜਾਂਦੀਆਂ ਕਿ ਇਨਫਲੂਐਂਸ ਜਿਹੜਾ ਹੈ ਉਹ ਸਿੱਧੇ ਤੌਰ ਤੇ ਜੇ ਗੈਂਗਸਟਰ, ਤਾਂ ਕਾਫੀ ਕਹਾਣੀ ਜਿਹੜੀ ਹੈ ਉਹ ਖਤਰਨਾਕ ਹੋ ਜਾਂਦੀ ਹੈ। ਜੀ ਜੀ ਬਿਲਕੁਲ। ਮਿੰਟੂ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਖਾਸ ਤੌਰ ਤੇ ਜਿਵੇਂ ਮਿੰਟੂ ਜੀ ਨੇ ਜ਼ਿਕਰ ਕੀਤਾ ਸੀ ਖਬਰ ਦੇ ਵਿੱਚ ਕਿ
ਲਗਾਤਾਰ ਕਿਸਾਨੀ ਦੇ ਵਿਰੋਧ ਦੇ ਵਿੱਚ ਇੱਕ ਨੈਰੇਟਿਵ ਜਿਹੜਾ ਉਹ ਸਿਰਜਿਆ ਜਾ ਰਿਹਾ। ਨਾ ਸਿਰਫ ਕਿਸਾਨੀ ਦੇ ਵਿਰੋਧ ਦੇ ਵਿੱਚ, ਇਸ ਟਾਈਮ ਪੰਜਾਬ ਦੇ ਵਿੱਚ, ਸਿਰਫ ਪੰਜਾਬ ਦੇ ਵਿੱਚ ਜਿਹੜਾ ਇੱਕ ਬਹੁ ਗਿਣਤੀ ਭਾਈਚਾਰਾ, ਸਿੱਖ ਭਾਈਚਾਰਾ, ਦੂਜੇ ਦੇਸ਼ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਉਹ ਘੱਟ ਗਿਣਤੀ ਦੇ ਵਿੱਚ ਹੈ। ਇਸ ਤਰ੍ਹਾਂ ਮੁਸਲਮਾਨ ਭਾਈਚਾਰਾ ਜਿਹੜਾ ਉਹ ਜੰਮੂ ਕਸ਼ਮੀਰ ਦੇ ਵਿੱਚ ਮੈਜੋਰਟੀ ਦੇ ਵਿੱਚ ਹੈ, ਬਾਕੀ ਸਾਰੇ ਮੁਲਕ ਦੇ ਵਿੱਚ ਉਹ ਘੱਟ ਗਿਣਤੀ ਦੇ ਵਿੱਚ ਹੈ। ਕਿਸਾਨੀ ਤੇ ਜਿਹੜੇ ਇਸ ਟਾਈਮ ਦੇਸ਼ਾਂ ਦੇ ਵਿੱਚ ਹਾਲਾਤ ਚੱਲ ਰਹੇ ਨੇ, ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਇੱਕ ਖਾਸ ਬਿਰਤਾਂਤ ਜਿਹਦੇ ਉੱਤੇ ਬਹੁਤ ਜ਼ਿਆਦਾ ਕੰਮ ਭਾਜਪਾ ਤੇ ਉਹਦਾ ਆਈਟੀ ਸੈੱਲ ਕਰ ਰਿਹਾ, ਔਰ ਅਸੀਂ ਸ਼ਾਇਦ ਵੇਖ ਲਏ ਆ ਅਖਬਾਰਾਂ ਦੇ ਵਿੱਚ ਉਹ ਖਬਰਾਂ ਮੈਨੂੰ ਕਿਤੇ ਲੱਭੀਆਂ ਨਹੀਂ, ਹਾਂ ਟੁੱਟਵੀਆਂ ਜ਼ਰੂਰ ਕਈ ਅਖਬਾਰਾਂ ਨੇ ਜ਼ਰੂਰ ਉਹ ਮੁੱਦਾ ਚੁੱਕਿਆ। ਇੱਕ ਹਿੰਦੀ ਅਖਬਾਰ ਨੇ ਜ਼ਰੂਰ ਇਸ ਐਂਗਲ ਤੋਂ ਰਿਪੋਰਟਿੰਗ ਕੀਤੀ ਹੈ ਕਿ ਜਿਹੜੇ ਇਸ ਟਾਈਮ ਜੋ ਪੰਜਾਬ ਦੇ ਵਿੱਚ ਹਾਲਾਤ ਚੱਲ ਰਹੇ ਨੇ, ਲੰਘੇ ਦਿਨੀ ਇੱਕ ਜਿਹੜੀ ਇੰਗਲਿਸ਼ ਵੈਬਸਾਈਟ ਆ ਖਬਰਾਂ ਦੇ ਬਾਰੇ, ਖਾਸ ਤੌਰ ਤੇ ਆਰਟੀਕਲ ਹੀ ਲਿਖਦੇ, ਖਬਰਾਂ ਤਾਂ ਘੱਟ ਹੀ ਹੁੰਦੀਆਂ, ਉਹਨਾਂ ਨੇ ਵੀ ਇਸ ਗੱਲ ਵੱਲ ਇਸ਼ਾਰਾ ਕੀਤਾ ਸੀਗਾ ਵੀ ਇਹ ਸਾਰੇ ਕਾਸੇ ਦੇ ਦਰਮਿਆਨ ਇੱਕ ਪਾਸੇ ਮੰਡੀਆਂ ਦੇ ਵਿੱਚ ਰੁਲਦਾ ਝੋਨਾ ਤੇ ਉਸ ਤੋਂ ਬਾਅਦ ਸੜਕਾਂ ਦੇ ਕਿਸਾਨ, ਤੇ ਦੂਜੇ ਪਾਸੇ ਦੇਸ਼ਾਂ ਦੇ ਜਿਹੜੇ ਆਪਸੀ ਖਲਾਅ ਜੋ ਅਮਰੀਕਾ ਕੈਨੇਡਾ ਦੇ ਸਬੰਧ ਦੇ ਵਿੱਚ, ਸਿੱਖਾਂ ਦੇ ਸਬੰਧ ਦੇ ਵਿੱਚ ਜਿਹੜੇ ਦੋਸ਼ ਭਾਰਤ ਸਰਕਾਰ ਤੇ ਲੱਗਦੇ ਨੇ, ਇਹ ਸਾਰੇ ਕਾਸੇ ਦੇ ਦਰਮਿਆਨ ਇਹਨਾਂ ਦੋਸ਼ਾਂ ਦੇ ਨਾਲ ਸਿੱਝਣ ਦੀ ਬਜਾਏ ਭਾਰਤ ਸਰਕਾਰ ਚਲਾਕੀ ਦੇ ਨਾਲ ਇਹਨਾਂ ਗੱਲਾਂ ਨੂੰ ਸਿੱਖਾਂ ਵੱਲ, ਪੰਜਾਬੀਆਂ ਵੱਲ ਧੱਕ ਰਹੀ ਆ। ਉਹ ਧੱਕ ਕਿਵੇਂ ਰਹੀ ਆ, ਉਹ ਪ੍ਰੋਪੇਗੈਂਡਾ ਚਲਾਇਆ ਕਿਵੇਂ ਜਾ ਰਿਹਾ, ਇਹਦੇ ਬਾਰੇ ਚਰਚਾ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਜਾਣ-ਬੁੱਝ ਕੇ ਊਲ-ਜਲੂਲ ਗੱਲਾਂ ਕਰਦੇ ਰਹਿੰਦੇ, ਸਾਡਾ ਧਿਆਨ ਭਟਕਾਉਂਦੇ ਆ, ਜੋ ਵੀ ਆਪਾਂ ਆਪਦੇ ਮਨ ਨੂੰ ਤਸੱਲੀ ਦੇਣ ਦੇ ਲਈ ਜੋ ਵੀ ਕਰਦੇ ਰਹੀਏ। ਪਰ ਤੁਹਾਨੂੰ ਲੱਗਦਾ ਇਹ ਲੋਕ ਮੂਰਖ ਹੋਣਗੇ? ਜਿਹੜੇ ਲੋਕ ਹਾਰ ਕੇ ਸੈਂਟਰ ਦੇ ਵਿੱਚ ਬਿੱਟੂ ਵਰਗੇ, ਰਵਨੀਤ ਬਿੱਟੂ ਵਰਗੇ ਵਜ਼ੀਰੀਆਂ ਲਈ ਬੈਠੇ, ਤੁਹਾਨੂੰ ਲੱਗਦਾ ਇਹ ਕਿਸੇ ਪਾਸੇ ਮੂਰਖ ਹੈ? ਪੁਸ਼ਤਾਂ ਤੋਂ ਬੰਦੇ ਪੰਜਾਬ ਦੇ ਉੱਤੇ ਵਾਰੀਆਂ ਬੰਨ੍ਹ ਕੇ ਰਾਜ ਕਰ ਰਹੇ ਨੇ, ਤੁਹਾਨੂੰ ਲੱਗਦਾ ਇਹ ਬੰਦੇ ਮੂਰਖ ਹੈ? ਕਿੰਨੀਆਂ ਸਰਕਾਰਾਂ ਬਦਲੀਆਂ, ਬਿੱਟੂ ਦੀ ਜਿਹੜੀ ਲੁਧਿਆਣੇ ਤੋਂ MP ਜਿੱਤਦਾ ਰਿਹਾ ਲਗਾਤਾਰ, ਬਾਦਲ ਸਰਕਾਰ 'ਚ ਵੀ ਜਿੱਤ ਗਿਆ, ਕਾਂਗਰਸ 'ਚ ਵੀ ਜਿੱਤ ਗਿਆ। ਹੋਰ ਇਹਨੂੰ ਤੁਹਾਨੂੰ ਕੀ ਲੱਗਦਾ ਕਿ ਇਹਨੂੰ ਟੱਕਰ ਦੇਣ ਵਾਲਾ ਕੋਈ ਮਿਲਿਆ ਹੀ ਨਹੀਂਗਾ ਉੱਥੇ? ਕਿ ਕਿਸੇ ਹੋਰ ਬੰਦੇ ਨੇ ਉਹਨਾਂ ਚਿਰ ਤਿਆਰੀ ਨਹੀਂ ਕੀਤੀ? ਇਹ ਅਨੰਦਪੁਰ ਸਾਹਿਬ ਜਾ ਕੇ ਵੀ ਜਿੱਤ ਗਿਆ। ਸਾਨੂੰ ਕੁਝ ਚੀਜ਼ਾਂ ਨੂੰ ਸਮਝਣਾ ਪੈਣਾ। ਲੰਘੇ ਦਿਨੀ ਰਵਨੀਤ ਬਿੱਟੂ ਨੇ ਇੱਕ ਬਿਆਨ ਦਿੱਤਾ ਕਿ ਬਈ ਜਿਹੜੇ ਕਿਸਾਨ ਨੇ ਇਹਨਾਂ ਦੀਆਂ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ। ਤੁਹਾਨੂੰ ਯਾਦ ਹੋਣਾ ਸ਼ਾਇਦ ਦੀਪਕ ਸ਼ਰਮਾ ਜੀ ਨੇ ਵੀ ਇਹਦਾ ਜ਼ਿਕਰ ਕੀਤਾ ਸੀਗਾ। ਇਹਦੇ ਨਾਲ ਜਿਹੜੀ ਭਾਜਪਾ ਦੀ ਹੋਰ ਮਸ਼ੀਨਰੀ ਆ, ਉਹਨੇ ਪੰਜਾਬ ਦੇ ਵਿੱਚ 2 ਨੈਰੇਟਿਵ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਹੋਇਆ। ਪਹਿਲਾ ਨੈਰੇਟਿਵ ਇਹ ਕਿ ਪੰਜਾਬ ਖਾਲੀ ਹੋ ਜਾਊਗਾ, ਪੰਜਾਬ ਦੇ ਜਿਹੜੇ ਲੋਕ ਨੇ ਉਹ ਹਿਜਰਤ ਕਰ ਰਹੇ ਨੇ ਤੇ ਹਿਜਰਤ ਕਰਨਾ ਗਲਤ ਗੱਲ ਆ। ਜਿਹੜੇ ਲੋਕ ਹਿਜਰਤ ਕਰ ਰਹੇ ਨੇ ਉਹ ਮਾੜੇ ਨੇ ਤੇ ਉਹ ਪੰਜਾਬ ਦੇ ਨਾਲੋਂ ਟੁੱਟ ਰਹੇ ਨੇ। ਉਹਨਾਂ ਲੋਕਾਂ ਦਾ ਪੰਜਾਬ ਦੇ ਨਾਲ ਕੋਈ ਮੋਹ ਤੇ ਨਹੀਂਗਾ। ਇਸ ਕਰਕੇ ਇਹ ਹੁਣ ਨੈਰੇਟਿਵ, ਇਹ ਬਿਰਤਾਂਤ ਭਾਜਪਾ ਨੂੰ ਫਾਇਦਾ ਕਿਵੇਂ ਪਹੁੰਚਾ ਰਿਹਾ? ਹਾਲਾਂਕਿ ਇਹ ਅਸਲੀਅਤ ਹੈ ਸਾਡੀ, ਸਾਨੂੰ ਇਹਨੂੰ ਤਸਲੀਮ ਕਰਨਾ ਪੈਣਾ, ਤੁਸੀਂ ਭੱਜ ਨਹੀਂ ਸਕਦੇ। ਇਹ ਭਾਜਪਾ ਨੂੰ ਤਾਂ ਕਰਕੇ ਕਿਉਂਕਿ ਜਿਹੜਾ ਬੰਦਾ ਬਾਹਰ ਨਹੀਂ ਜਾ ਸਕਦਾ ਜਾਂ ਕਿਸੇ ਕਾਰਨ ਕਰਕੇ ਪੰਜਾਬ ਦੇ ਵਿੱਚ ਵਸ ਰਿਹਾ, ਉਹਦੇ ਮਨ ਦੇ ਵਿੱਚ ਜਿਹੜਾ ਬਾਹਰ ਗਿਆ ਬੰਦਾ ਉਹਦੇ ਪ੍ਰਤੀ ਨਫ਼ਰਤ ਭਰੀ ਜਾਵੇ। ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਪੰਜਾਬੀਆਂ ਨੇ ਨਾ ਸਿਰਫ ਉੱਥੋਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਆਪਣੀ ਹੋਂਦ, ਆਪਣੀ ਮੌਜੂਦਗੀ ਦਰਜ ਕਰਵਾਈ ਆ, ਕਿਸੇ ਗੁਰਦੁਆਰਾ ਸਾਹਿਬਾਨ ਦੀ ਉਸਾਰੀ ਆ, ਕੋਈ ਹੋਰ ਕੰਮ ਕਰਨਾ, ਉਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ। ਇਸ ਤੋਂ ਇਲਾਵਾ ਜਿਹੜੇ ਸੋਸ਼ਲ ਕੰਮ ਨੇ, ਕਿਸੇ ਬੱਚੀਆਂ ਦਾ ਵਿਆਹ ਕਰਨਾ ਹੈ, ਗਰੀਬ ਧੀਆਂ ਦਾ ਵਿਆਹ ਕਰਨਾ, ਜਾਂ ਕਿਸੇ ਨੂੰ ਸਰਦੀਆਂ ਦੇ ਵਿੱਚ ਕੰਬਲ ਵੰਡਣੇ ਆ, ਜਾਂ ਕੋਈ ਹੋਰ ਕੰਮ ਕਰਨਾ ਹੈ, ਉਹਨਾਂ ਨੇ ਉਸ ਦੇ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ। ਤੇ ਜਿਹੜੇ ਮਨੋਰੰਜਨ ਕੰਮ, ਮਨੋਰੰਜਕ ਚੀਜ਼ਾਂ ਨੇ, ਟੂਰਨਾਮੈਂਟ ਕਰਾਉਣੇ ਆ, ਕੋਈ ਖੇਡਾਂ ਕਰਾਉਣੀਆਂ, ਉਹ ਹਰ ਥਾਂ ਦੇ ਉੱਤੇ ਨਜ਼ਰ ਆਉਂਦੇ ਨੇ। ਨਜ਼ਰ ਨਹੀਂ ਆਉਂਦੇ ਬਲਕਿ ਸਰਮਾਇਆ ਵੀ ਲਾਉਂਦੇ ਨੇ। ਸਿੱਟੇ ਵਜੋਂ ਸਾਡੀ ਚੜ੍ਹਤ ਬਣੀ ਹੋਈ ਹੈ। ਅਸੀਂ ਦੁਨੀਆ ਦੇ ਸਾਹਮਣੇ ਸਾਡਾ ਪ੍ਰਭਾਵ ਚੰਗਾ ਹੈ। ਵੱਖ-ਵੱਖ ਮਾਮਲਿਆਂ ਦੇ ਵਿੱਚ ਉਹ ਬਣਦਾ ਸਰਦਾ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਹਟਦੇ। ਹੁਣ ਇਹ ਕਹਿਣਾ ਕਿਸੇ ਨੂੰ ਕਿ ਤੂੰ ਬਈ ਭੱਜ ਗਿਆ ਜਾਂ ਤੂੰ ਐਂ ਕਰ ਗਿਆ, ਇਹਦੇ ਨਾਲ ਸਿਰਫ ਇੱਕ ਆਪਸੀ ਈਗੋ ਜਾਂ ਆਪਸੀ ਨਫ਼ਰਤ ਨੂੰ ਵਧਾਉਣ ਤੋਂ ਇਲਾਵਾ ਕੁਛ ਨਹੀਂਗਾ। ਜਿਹੜਾ ਦੂਜਾ ਨੈਰੇਟਿਵ ਆ ਉਹ ਇਹ ਕਿ ਜਿਹੜੇ ਬਾਹਰ ਸਿੱਖ ਵਸਦੇ ਆ ਜਾਂ ਜਿਹੜੇ ਪੰਜਾਬੀ ਵਸਦੇ ਆ, ਉਹਨਾਂ ਦੇ ਕਰਕੇ ਭਾਰਤ ਦੇ ਕੈਨੇਡਾ ਦੇ ਨਾਲ ਰਿਸ਼ਤੇ ਖਰਾਬ ਹੋ ਰਹੇ ਨੇ। ਹੁਣ ਤੁਸੀਂ ਮੈਨੂੰ ਦੱਸੋ, ਸਿੱਖ ਰਿਸ਼ਤੇ ਖਰਾਬ ਕਰ ਰਹੇ ਆ ਕਿ ਪੰਜਾਬੀ ਰਿਸ਼ਤੇ ਖਰਾਬ ਕਰ ਰਹੇ ਆ? ਕਿੰਨੇ ਕੁ ਪੰਜਾਬੀ ਆ ਜਿਹੜੇ ਤੜਕੇ ਉੱਠ ਕੇ ਇੱਥੇ ਜਿਹੜੇ ਕੌਂਸਲੇਟ ਨੇ ਜਾਂ ਉਹਨਾਂ ਨੂੰ ਰਾਹ ਰੋਕ ਲੈਂਦੇ ਉਹਨਾਂ ਦਾ, ਜਾਂ ਉਹਨਾਂ ਨੂੰ ਕੁੱਟ ਕਟਾਪਾ ਕਰਦੇ ਆ, ਜਾਂ ਉਹਨਾਂ ਨੂੰ ਮਾਰਦੇ ਕੁੱਟਦੇ ਗਾਲਾਂ ਕੱਢਦੇ ਆ? ਕਿੰਨੇ ਕੁ ਪੰਜਾਬੀ ਆ ਜਿਹੜੇ ਹਰ ਰੋਜ਼ ਹੀ ਇੱਥੇ ਜਿਹੜਾ ਕੋਈ ਭਾਰਤੀ ਕੋਈ ਲੀਡਰ ਆਉਂਦਾ ਉਹਨੂੰ ਮੰਦਾ ਚੰਗਾ ਬੋਲਦੇ ਆ ਤੇ ਉਹਨੂੰ ਕਹਿੰਦੇ ਆ ਕਿ ਤੂੰ ਇੱਥੋਂ ਮੁੜ ਜਾ? ਮਤਲਬ ਕਿੰਨੇ ਕੁ ਲੋਕ ਨੇ ਜਿਹੜੇ ਲੜਾਈ ਨੂੰ ਤਿਆਰ ਰਹਿੰਦੇ ਨੇ ਜਾਂ ਜਿਹੜੇ ਜਿਨ੍ਹਾਂ ਦੇ ਕਰਕੇ ਟੁੱਟ ਰਿਹਾ? ਤੁਸੀਂ ਬਾਹਰ ਆ ਕੇ ਬੰਦੇ ਮਾਰ ਰਹੇ ਹੋ ਕਿ ਇਸ ਕਰਕੇ ਕੋਈ ਫਰਕ ਨਹੀਂ ਪੈ ਰਿਹਾ ਔਰ ਸਰਕਾਰਾਂ ਨੂੰ ਬਰੀ ਕੀਤਾ ਜਾ ਰਿਹਾ। ਜਿਹੜੇ ਸਵਾਲ ਕੈਨੇਡਾ ਦੀ ਸਰਕਾਰ ਜਾਂ ਕੈਨੇਡਾ ਦੀ ਜਾਂਚ ਉਹਨਾਂ ਨੂੰ ਕਰਦੀ ਹੈ, ਉਹਨਾਂ ਸਵਾਲਾਂ ਤੇ ਚਰਚਾ ਹੀ ਕੋਈ ਨਹੀਂ ਗੀ, ਉਹਨਾਂ ਸਵਾਲਾਂ ਦਾ ਜ਼ਿਕਰ ਹੀ ਕੋਈ ਨਹੀਂ ਗਾ। ਕਹਿੰਦੇ ਜੀ ਬਾਹਰਲੇ ਸਿੱਖਾਂ ਕਰਕੇ, ਬਾਹਰਲੇ ਪੰਜਾਬੀਆਂ ਕਰਕੇ ਆ ਜਿਹੜੇ ਇੱਥੇ ਪੰਜਾਬ ਦੇ ਵਿੱਚ ਵਸਦੇ ਆ ਉਹਨਾਂ ਦਾ ਨੁਕਸਾਨ ਹੋ ਰਿਹਾ ਤੇ ਉਹ ਲੋਕ ਭਾਰਤ ਨੂੰ ਤੋੜ ਰਹੇ ਆ ਕੈਨੇਡਾ ਦੇ ਨਾਲ। ਦੱਸੋ, ਮਤਲਬ ਬੰਦੇ ਮਾਰ ਰਹੇ ਨੇ, ਸਰਕਾਰਾਂ ਉਹਨਾਂ ਦੇ ਏਜੰਟ ਤੱਕ ਗ੍ਰਿਫਤਾਰ ਕਰ ਲਏ ਗਏ ਨੇ। ਸੰਜੇ ਵਰਮਾ ਵਰਗੇ ਇੱਥੋਂ ਇਮਿਊਨਿਟੀ ਨਹੀਂ ਛੱਡ ਸਕੇ, ਉਹਨਾਂ ਨੂੰ ਜਾਣਾ ਪਿਆ, ਭੱਜ ਗਏ, ਭਗੌੜੇ ਹੋ ਗਏ ਉਹ, ਤੇ ਉੱਥੇ ਜਾ ਕੇ ਉਹ ਕਹਿ ਰਹੇ ਨੇ ਜੀ ਇਹ ਸਾਰਾ ਕੁਛ ਲੋਕਾਂ ਦਾ ਕੀਤਾ ਕਰਾਇਆ। ਮਤਲਬ ਸਾਰਾ ਭਾਂਡਾ ਪੰਜਾਬੀਆਂ ਸਿਰ ਭੰਨ ਰਹੇ ਨੇ। ਤੇ ਜਿਹੜਾ ਕਿਸਾਨੀ ਦੀ ਜਿਹੜੀ ਗੱਲ ਆ, ਅੱਜ ਜਿਹੜੇ 4 ਸਾਲ ਪਹਿਲਾਂ ਜਿਹੜੇ ਭਾਜਪਾਈ ਸਣੇ ਬਿੱਟੂ ਉੱਥੇ ਜਾ ਕੇ ਦਰੀਆਂ ਵਿਛਾ ਕੇ ਬਹਿੰਦੇ ਸੀਗੇ ਤੇ ਟਵਿੱਟਰ ਦੇ ਉੱਤੇ ਇਹਨਾਂ ਅੱਧੇ ਭਾਜਪਾਈਆਂ ਨੇ ਤਾਂ ਇਹ ਕਹਿ ਲਿਆ ਸੀਗਾ, ਜਾਂ ਹੋਰ ਜਿਹੜੇ ਫੇਸਬੁੱਕ ਇਹਨਾਂ ਦੇ ਅਕਾਊਂਟ ਨੇ ਉੱਥੇ ਕਹਿ ਲਿਆ ਸੀਗਾ ਕਿ ਭਾਰਤ ਹੈ, ਕਿਸਾਨ ਹੈ ਤਾਂ ਭਾਰਤ ਹੈ। ਤੇ ਹੁਣ ਵੀ ਇੱਥੇ ਜਿਹੜੇ ਭਾਜਪਾਈ ਆਉਂਦੇ ਸੀ, ਜਿਹੜੇ ਜਾਂ ਭਾਜਪਾ 'ਚ ਰਲਦੇ ਸੀ, ਉਹ ਕਹਿੰਦੇ ਜੀ ਨਹੀਂ, ਕਿਸਾਨੀ ਬਿਨਾਂ ਨਹੀਂ ਕੁਛ ਹੋ ਸਕਦਾ, ਜ਼ਿਮੀਂਦਾਰਾਂ ਬਿਨਾਂ ਕੁਛ ਨਹੀਂ ਹੋ ਸਕਦਾ, ਇਹ ਤਾਂ ਅੰਨਦਾਤੇ ਨੇ ਜੀ ਸਾਡੇ। ਉਹੀ ਲੋਕ ਅੱਜ ਕੱਲ੍ਹ ਕੀ ਕਹਿ ਰਹੇ ਨੇ, ਇਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਹਨਾਂ ਲੋਕਾਂ ਕਰਕੇ ਹੁਣ ਤੁਸੀਂ ਦੇਖੋ ਪਾੜਾ ਕਿਵੇਂ ਪਾਇਆ ਜਾ ਰਿਹਾ। ਵੀ ਬਿੱਟੂ ਦਾ ਬੋਲ ਸਿਰਫ ਜਾਇਦਾਦਾਂ ਦੀ ਜਾਂਚ ਤੱਕ ਨਹੀਂਗਾ, ਉਹ ਕਹਿੰਦਾ ਇਹਨਾਂ ਲੋਕਾਂ ਦੇ ਪ੍ਰੋਟੈਸਟਾਂ ਕਰਕੇ, ਧਰਨੇ ਮੁਜ਼ਾਹਰਿਆਂ ਕਰਕੇ, ਜਾਂ ਇਹਨਾਂ ਲੋਕਾਂ ਦੀ ਜਿਹੜੀ ਇਹ ਆਪਦੀਆਂ ਮੰਗਾਂ ਰੱਖਦੇ ਨੇ ਸੜਕਾਂ ਦੇ ਉੱਤੇ, ਉਹਨਾਂ ਦੇ ਨਾਲ ਦੂਜੇ ਵਰਗਾਂ ਦਾ ਨੁਕਸਾਨ ਹੋ ਰਿਹਾ। ਕੋਈ ਗਰੀਬ ਬੰਦਾ ਦਿਹਾੜੀ ਕਰਨ ਜਾਂਦਾ ਉਹਦਾ ਨੁਕਸਾਨ ਹੋ ਰਿਹਾ, ਕੋਈ ਹੋਰ ਜਿਹੜਾ ਵਪਾਰੀ ਹੈ ਉਹਦਾ ਨੁਕਸਾਨ ਹੋ ਰਿਹਾ।
ਆਪਾਂ ਹਮੇਸ਼ਾ ਇਹ ਗੱਲ ਕੀਤੀ ਸੀਗੀ ਕਿ ਜਦੋਂ ਝੋਨਾ ਨਹੀਂ ਸੀ ਚੱਕਿਆ ਜਾ ਰਿਹਾ ਤਾਂ ਉਦੋਂ ਦੋ ਧਿਰਾਂ ਨੂੰ ਲੜਾਉਣ ਦੀ ਕੋਸ਼ਿਸ਼ ਹੋਈ ਸੀ। ਕਿਹੜੀਆਂ ਧਿਰਾਂ? ਬਹੁ ਗਿਣਤੀ ਹਿੰਦੂ ਭਾਈਚਾਰਾ ਜਿਹੜਾ ਸ਼ੈਲਰਾਂ ਦੇ ਕੰਮ ਕਰਦਾ, ਜਿਨ੍ਹਾਂ ਦਾ ਕਾਰੋਬਾਰ ਆ ਉਹ, ਤੇ ਆੜਤ ਦਾ ਕੰਮ ਹੈ। ਬਹੁ ਗਿਣਤੀ ਸਿੱਖ ਭਾਈਚਾਰਾ ਜਾਂ ਪੰਜਾਬੀ ਲੋਕ ਜਿਨ੍ਹਾਂ ਦਾ ਖੇਤੀਬਾੜੀ ਕੀਤਾ ਹੈ, ਉਹਨਾਂ ਨੂੰ ਆਮੋ ਸਾਹਮਣੇ ਟਕਰਾਇਆ ਗਿਆ। ਹਾਲਾਂਕਿ ਨਾ ਸ਼ੈਲਰ ਦੇ ਕੰਮ 'ਚ ਕੋਈ ਕਿਸਾਨ ਦਾ ਦਖਲ ਆ, ਉਹ ਜਿਹੜਾ ਕੋਈ ਕਾਰੋਬਾਰ ਲਾਉਂਦਾ, ਕੋਈ ਇਨਵੈਸਟਮੈਂਟ ਕਰਦਾ, ਉਹ ਆਪਣੇ ਤਰੀਕੇ ਨਾਲ ਕਾਰੋਬਾਰ ਨੂੰ ਚਲਾਉਂਦਾ, ਕਿਸੇ ਦੀ ਮਰਜ਼ੀ ਨਾਲ ਥੋੜ੍ਹਾ ਕੋਈ ਕਾਰੋਬਾਰ ਚੱਲਦਾ। ਜੇ ਆਪਾਂ ਕਿਸੇ ਨੂੰ ਕਹੀਏ ਕਿ ਬਈ ਤੂੰ ਆਹ ਕੰਮ ਕਰ ਜਾਂ ਪੈਸਾ ਤਾਂ ਤੂੰ ਇਨਵੈਸਟ ਕਰ ਲਿਆ, ਪਰ ਹੁਣ ਚਲਾ ਤੂੰ ਸਾਡੀ ਮਰਜ਼ੀ ਨਾਲ, ਕੀ ਐਂ ਹੋ ਸਕਦਾ ਚੜ੍ਹਦੇ ਲੈਂਦੇ? ਨਹੀਂ ਹੋ ਸਕਦਾ। ਉੱਥੇ ਪਾੜਾ ਪਾਉਣ ਦੀ ਕੋਸ਼ਿਸ਼ ਹੋਈ, ਚਲੋ ਉਹ ਲੋਕਾਂ ਨੇ ਸਬਰ ਕੀਤਾ, ਲੰਘਾ ਲਿਆ। ਹੁਣ ਇਹ ਪ੍ਰਭਾਵ ਸਿਰਜਿਆ ਜਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਦਲਿਤ ਭਾਈਚਾਰੇ ਨੂੰ ਜਾਂ ਜਿਹੜੇ ਮਜ਼ਦੂਰ ਭਾਈਚਾਰਾ ਸਾਡਾ ਕਿਰਤੀ ਭਾਈਚਾਰਾ, ਉਹਨਾਂ ਨੂੰ ਨਾਲ ਕਿਵੇਂ ਰੱਖਣਾ, ਤੇ ਜਿਹੜਾ ਵਪਾਰੀ ਵਰਗ ਆ ਉਹਨਾਂ ਨੂੰ ਕਿਸਾਨਾਂ ਨਾਲ ਤੋੜਨਾ ਕਿਵੇਂ, ਤੇ ਹੁਣੇ ਤੋਂ ਕੰਮ ਸਟਾਰਟ ਆ। ਇਹ ਗੱਲਾਂ ਭਾਜਪਾ ਤਾਂ ਪੰਜਾਬ ਦੇ ਵਿੱਚ ਕਰ ਰਹੀ ਹੈ ਕਿਉਂਕਿ ਹਰਿਆਣੇ ਦੇ ਵਿੱਚ ਉਹਨਾਂ ਨੇ ਇਸ ਦੀ ਖੱਟੀ ਖਾ ਚੁੱਕੇ ਆ। ਐਂਟੀ ਕਿਸਾਨ ਨੈਰੇਟਿਵ ਸਿਰਜ ਕੇ, ਕਿਸਾਨ ਵਿਰੋਧੀ ਬਿਰਤਾਂਤ ਸਿਰਜ ਕੇ ਉਹਨਾਂ ਨੇ ਹਰਿਆਣੇ ਦੇ ਵਿੱਚ ਸੱਤਾ ਹਾਸਲ ਕੀਤੀ ਹੈ, ਤੇ ਮਾਈਨੋਰਟੀਜ਼ ਦੇ ਵਿਰੁੱਧ ਬਿਰਤਾਂਤ ਸਿਰਜ ਕੇ ਉਹਨਾਂ ਨੇ ਕੇਂਦਰ ਦੇ ਵਿੱਚ ਸੱਤਾ ਹਾਸਲ ਕੀਤੀ ਹੈ, ਹੋਰ ਬਹੁਤ ਸਾਰੇ ਰਾਜਾਂ ਦੇ ਵਿੱਚ ਸੱਤਾ ਹਾਸਲ ਕੀਤੀ ਹੈ, ਤੇ ਉਸੇ ਨਕਸ਼ੇ ਕਦਮ ਦੇ ਉੱਤੇ ਉਹ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ। ਨਾ ਸਿਰਫ ਇੱਕ ਪਾਸਿਓਂ, ਬਲਕਿ ਪ੍ਰਵਾਸੀਆਂ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵਿੱਚ ਵੱਖ-ਵੱਖ ਬਿਰਤਾਂਤਾਂ ਦੇ ਰਾਹੀਂ, ਨੈਰੇਟਿਵ ਦੇ ਰਾਹੀਂ ਇਹਨਾਂ ਲੋਕਾਂ ਨੂੰ ਇਹ ਸ਼ਰਮ ਨਹੀਂ ਆਉਂਦੀ ਕਿ ਇਹ ਜਿਹੜੇ ਪ੍ਰਵਾਸੀ ਨੇ, ਇਹਨਾਂ ਨੇ ਮੁਹਾਂਦਰੇ ਬਦਲ ਦਿੱਤੇ ਨੇ ਪੰਜਾਬ ਦੇ ਪਿੰਡਾਂ ਦੇ। ਉਹਨਾਂ ਪੈਸਾ ਪੰਜਾਬ ਦੀਆਂ ਸਰਕਾਰਾਂ ਨੇ ਸ਼ਾਇਦ ਖਰਚ ਨਹੀਂ ਕਰ ਸਕੀਆਂ ਹੋਣੀਆਂ ਇੰਨੇ ਸਮੇਂ ਦੇ ਵਿੱਚ, ਜਿੰਨਾ ਇਹਨਾਂ ਨੇ ਪਿੰਡਾਂ ਦੇ ਵਿੱਚ ਲਾਤਾ। ਕਈ ਪਿੰਡ ਦੁਆਬੇ ਦੇ ਵਿੱਚ ਤੁਹਾਨੂੰ ਅਜਿਹੇ ਮਿਲ ਜਾਣਗੇ ਜਿੱਥੇ ਲੋਕ ਟੈਲ ਤੱਕ, ਜਿੱਥੇ ਸੜਕਾਂ ਦੀ ਮੁਰੰਮਤ, ਜਿੱਥੇ ਗਲੀਆਂ ਨਾਲੀਆਂ, ਗੇਟ, ਪਿੰਡਾਂ ਦੇ ਮੂਹਰੇ ਆਲੀਸ਼ਾਨ ਗੇਟ, ਦਰਵਾਜ਼ੇ ਉਹ ਪ੍ਰਵਾਸੀਆਂ ਨੇ ਬਣਾਏ ਨੇ। ਇਸ ਤੋਂ ਇਲਾਵਾ ਲੱਖਾਂ ਦੀ ਗਿਣਤੀ ਦੇ ਵਿੱਚ, ਕਰੋੜਾਂ ਰੁਪਈਆ ਆਏ ਸਾਲ ਪੰਜਾਬ ਦੇ ਵਿੱਚ ਜਾਂਦਾ, ਉਹ ਬਾਜ਼ਾਰ ਦੇ ਵਿੱਚ ਲੱਗਦਾ। ਕੋਈ ਵੀ ਤੁਸੀਂ ਆਪਣੇ ਭੈਣ ਭਰਾ ਨੂੰ ਕੋਈ 50-60,000 70,000 ਦੀ ਜੇ ਕੋਈ ਮਦਦ ਭੇਜਦੇ ਹੋ, ਉਹ ਘਰੇ ਥੋੜ੍ਹਾ ਟੋਆ ਪੱਟ ਕੇ ਨੱਪ ਲੈਂਦਾ, ਉਸ ਚੀਜ਼ ਨੂੰ ਬਾਜ਼ਾਰ ਦੇ ਵਿੱਚ ਲੈ ਕੇ ਜਾਂਦਾ, ਉਹਦਾ ਖਰਚਦਾ, ਉਹਦੀਆਂ ਟੀ-ਸ਼ਰਟਾਂ, ਉਹਦੇ ਮੋਟਰਸਾਈਕਲ, ਉਹਦੇ ਹੋਰ ਚੀਜ਼ਾਂ ਖਰੀਦਦਾ ਉਹ, ਤੇ ਜਦੋਂ ਖਰੀਦਦਾ ਤੇ ਉਹ ਸਰਕਾਰ ਦੀ ਆਮਦਨ ਹੁੰਦੀ ਹੈ, ਉਹ ਟੈਕਸ ਭਰਦਾ ਉਸ ਹਰ ਚੀਜ਼ ਦੇ ਉੱਤੇ। ਸਵੇਰੇ ਉੱਠ ਕੇ ਜਿਹੜਾ ਉਹ ਚਾਹ ਦੇ ਵਿੱਚ ਪਾਣੀ ਪਾਉਣ ਤੋਂ ਬਾਅਦ ਖੰਡ ਚਾਹ ਪੱਤੀ ਪਾਉਂਦਾ, ਉਹਦੇ ਤੇ ਵੀ ਉਹ ਟੈਕਸ ਭਰਦਾ। ਅਸੀਂ ਤਾਂ ਲੋਕ ਸਗੋਂ ਪ੍ਰਵਾਸੀ ਜਿਹੜੇ ਪੰਜਾਬੀ ਨੇ, ਉਹ ਤਾਂ ਸਗੋਂ ਪੰਜਾਬ ਦਾ ਜਿਹੜਾ ਸਰਕਾਰਾਂ ਦੇ ਨਾਲ ਧਰੋਕ, ਸਰਕਾਰਾਂ ਪੰਜਾਬ ਦੇ ਨਾਲ ਧਰੋਕ ਕਮਾ ਕੇ ਉਹਨੂੰ ਨੰਗ ਰੱਖਣਾ ਚਾਹੁੰਦੀਆਂ। ਅਸੀਂ ਤਾਂ ਉਹਨੂੰ ਪਾਲ ਰਹੇ ਆ ਪੰਜਾਬੀ ਬਾਹਰਲੇ, ਤਾਂ ਉਹਨੂੰ ਸਗੋਂ ਪੈਸਾ ਦੇ ਰਿਹਾ, ਇਕਨੋਮਿਕਲੀ ਸਾਊਂਡ ਕਰ ਰਹੇ ਆ, ਫਾਈਨੈਂਸ਼ੀਅਲੀ ਉਹਨੂੰ ਸਾਊਂਡ ਕਰ ਰਹੇ ਆ। ਪਰ ਇਹ ਲੋਕ ਦੇਖ ਲਓ ਕਿ ਉੱਥੇ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਆਪਣੀ ਸੱਤਾ ਹਾਸਲ ਕਰਨ ਵਾਸਤੇ ਇੱਕ ਧਿਰ ਨੂੰ ਭੰਡ ਰਹੇ ਨੇ, ਤੇ ਉਹਦੇ ਵਿਰੁੱਧ, ਉਹਦੇ ਪ੍ਰਤੀ ਨਫ਼ਰਤ ਕ੍ਰੀਏਟ ਕਰ ਰਹੇ ਨੇ। ਤੇ ਇਹਨਾਂ ਦੀਆਂ ਜਿਹੜੀਆਂ ਹੱਥਾਂ ਨਾਲ ਦਿੱਤੀਆਂ ਨੇ, ਹੁਣ ਇਹਨਾਂ ਨੂੰ ਮੂੰਹ ਦੇ ਨਾਲ ਖੋਲਣੀਆਂ ਪੈ ਰਹੀਆਂ ਨੇ। ਸੋ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਆ। ਬਹੁਤ ਪਿਛਲੇ ਦਿਨਾਂ ਦੇ ਵਿੱਚ ਬਹੁਤ ਕੁਛ ਅਜਿਹਾ ਵਾਪਰਿਆ ਜਿਹਦੇ ਨਾਲ ਦੋ ਭਾਈਚਾਰਿਆਂ ਦੇ ਵਿੱਚ ਟਕਰਾਅ ਵਧਿਆ ਤੇ ਆਮੋ ਸਾਹਮਣੇ ਨੇ। ਹੁਣ ਵੀ ਇੱਕ ਜਿਹੜੀ ਖਬਰ ਆ ਉਹ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ, ਪਰ ਕਈ ਲੋਕਾਂ ਨੇ ਉਹ ਪਾਈ ਵੀ ਹੈ ਖਬਰ, ਪਰ ਮੈਂ ਇਹਦੀ ਪੁਸ਼ਟੀ ਨਹੀਂ ਕਰਦਾ। ਉਸ ਖਬਰ ਦੇ ਵਿੱਚ ਦੋ ਭਾਈਚਾਰਿਆਂ ਦਾ ਨਾਮ ਲੈ ਕੇ, ਬਕਾਇਦਾ ਉਹਨਾਂ ਬੰਦਿਆਂ ਦਾ ਨਾਮ ਲੈ ਕੇ, ਉਹਨਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਇਹਨਾਂ ਦੇ ਇੱਕ ਬੰਦੇ ਨੇ ਦੂਜੇ ਭਾਈਚਾਰੇ ਦੇ ਬੰਦੇ ਦਾ ਕਤਲ ਕਰਤਾ। ਸੋ ਉਹ ਹਜੇ ਉਹਦੀ ਪੁਸ਼ਟੀ ਕੋਈ ਨਹੀਂ, ਪਰ ਤੁਸੀਂ ਦੇਖੋ ਕਿ ਜਿਹੜੀਆਂ ਨਫ਼ਰਤ ਫੈਲਾਉਣ ਵਾਲੀਆਂ ਚੀਜ਼ਾਂ ਨੇ, ਜਿਹੜੀਆਂ ਇੱਕ ਦੂਜੇ ਨੂੰ ਭੜਕਾਉਣ ਵਾਲੀਆਂ ਚੀਜ਼ਾਂ ਨੇ, ਉਹ ਕਿੰਨੀ ਤੇਜ਼ੀ ਦੇ ਨਾਲ ਟਰੈਵਲ ਕਰਦੀਆਂ। ਆਪਾਂ ਪਹਿਲੇ ਦਿਨ ਤੋਂ ਹੀ ਜਿੱਦਾਂ ਵਿਰੋਧ ਹੋਇਆ ਸੀ ਮੰਦਿਰ ਦੇ ਸਾਹਮਣੇ, ਆਪਾਂ ਕਿਹਾ ਸੀ ਗਲਤ ਆ। ਮਾਲਟਨ ਗੁਰਦੁਆਰਾ ਸਾਹਮਣੇ ਹੋਇਆ ਸੀ, ਆਪਾਂ ਕਿਹਾ ਸੀ ਗਲਤ ਆ। ਪਰ ਉਸ ਤੋਂ ਬਾਅਦ ਹਰਿਆਣੇ ਵਾਲਿਆਂ ਨੇ ਤਾਂ ਕਿਨਾਰਾ ਕਰ ਲਿਆ ਇਹਨਾਂ ਚੀਜ਼ਾਂ ਤੋਂ, ਤੇ ਹੁਣ ਵੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਹਿੰਦੂ ਭਾਈਚਾਰੇ ਦੇ ਨਾਲ ਸੰਬੰਧਿਤ ਨੇ, ਉਹਨਾਂ ਨੇ ਕਿਹਾ ਕਿ ਇਹ ਜਿਹੜੇ ਹੋਣ ਵਾਲੇ ਮੋਦੀ ਹੋਣੇ ਨੇ ਜਿਹੜੇ, ਜਾਂ ਇਹਨਾਂ ਦਾ ਜਿਹੜਾ ਟੋਲਾ RSS ਦਾ, ਇਹ ਬਹੁ ਗਿਣਤੀ ਹਿੰਦੂ ਭਾਈਚਾਰੇ ਨੂੰ ਵੀ ਕੈਪਚਰ ਕਰੀ ਬੈਠਾ। ਮੰਦਰਾਂ ਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਪੂਜਾ ਨਹੀਂ ਹੁੰਦੀ ਕਦੇ ਵੀ, ਨਾ ਅੱਜ ਤੱਕ ਹੁੰਦੀ ਆਈ ਹੈ, ਪਰ ਹੁਣ ਪ੍ਰਚਲਨ ਸ਼ੁਰੂ ਹੋ ਗਿਆ। ਕੋਈ ਵਿਅਕਤੀ ਕਿਸੇ ਦੇਵੀ ਦੇਵਤੇ ਦੇ ਬਰਾਬਰ ਹੋ ਸਕਦਾ? ਇਸ ਗੱਲ ਦਾ ਹਿੰਦੂ ਭਾਈਚਾਰੇ ਨੂੰ ਵੀ ਥੋੜ੍ਹਾ ਜਿਹਾ ਨੋਟਿਸ ਲੈਣਾ ਚਾਹੀਦਾ ਕਿ ਜੇਕਰ ਕੋਈ ਸਿਆਸੀ ਪਾਰਟੀ ਦਾ ਬੰਦਾ, ਭਾਵੇਂ ਮੋਦੀ ਹੈ ਤੇ ਭਾਵੇਂ ਕੋਈ ਭਾਗਵਤ ਆ, ਜੇ ਉਹ ਕਵੇ ਕਿ ਰਾਮ ਦੀ ਉਂਗਲ ਫੜ ਕੇ ਮੈਂ ਇਹਨੂੰ ਅਯੁੱਧਿਆ ਛੱਡ ਕੇ ਆਇਆ, ਤੇ ਸਾਨੂੰ ਹਿੰਦੂ ਭਾਈਚਾਰੇ ਨੂੰ ਸ਼ਰਮ ਕਰਨੀ ਚਾਹੀਦੀ ਇਸ ਗੱਲ ਦੇ ਉੱਤੇ। ਇਹ ਤੀਜੇ ਦਿਨ ਕੋਈ ਨਾ ਕੋਈ ਤੁਲਨਾ ਕੇਜਰੀਵਾਲ ਵਰਗੇ, ਇਹ ਜੀ ਮੈਂ ਰਾਮ ਵਾਂਗੂ ਮੈਂ ਬਨਵਾਸ ਤੇ ਗਿਆ ਸੀ, ਉਹ ਬੀਬੀ ਜਿਹੜੀ ਆਤਸ਼ੀ ਬਣਾਈ ਹੈ, ਉਹ ਕਹਿੰਦੇ ਜੀ ਮੈਂ ਜਿਵੇਂ ਲక్ష్మణ ਨੇ ਐਂ ਕੀਤਾ ਸੀ ਤੇ ਮੈਂ ਉਵੇਂ ਕਰਦੀ ਹਾਂ। ਉਹ ਮੂਰਖੋ, ਤੁਸੀਂ ਉਹਨਾਂ ਦੇ ਬਰਾਬਰ ਹੋ ਸਕਦੇ ਆ? ਤੁਸੀਂ ਰੱਬ ਬਣ ਬੈਠੇ ਆ, ਤੁਹਾਨੂੰ ਲੋਕਾਂ ਨੇ ਗੱਦੀਆਂ ਦਿੱਤੀਆਂ, ਤੇ ਸ਼ਰਮ ਆਉਣੀ ਚਾਹੀਦੀ। ਜਿਹੜੇ VHP ਵਾਲੇ, ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ, ਜਾਂ RSS ਵਾਲੇ, ਜਾਂ ਹੋਰ ਜਿਹੜੇ, ਇੱਕ ਬੀਬੀ ਜਿਹੜੀ ਐਕਟਰੈਸ ਆ,
ਹੁਣ ਤੁਸੀਂ ਦੇਖੋ ਇਹ ਬੌਧਿਕ ਕੰਗਾਲੀਪਣ ਦਾ ਜਿਹੜਾ ਅਸੀਂ ਮਾਨਸਿਕ ਤੌਰ ਤੇ ਜਿਹੜਾ ਸਾਡਾ ਦੀਵਾਲੀਆਪਣ ਆ, ਉਹ ਸਾਡੀਆਂ ਹਰਕਤਾਂ 'ਚ ਕਿਵੇਂ ਝਲਕਦਾ। ਤੁਸੀਂ ਨੋਟ ਕਰਿਓ ਗੱਲਾਂ। ਇੱਕ ਬੀਬੀ ਆ, ਕੋਈ ਅਦਾਕਾਰਾ, ਕੋਈ ਵੀ ਚਲੇ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਐਵੇਂ ਉਹ ਬਾਅਦ ਦੇ ਵਿੱਚ ਉਹ ਚੀਜ਼ਾਂ ਕਈ ਵਾਰੀ ਵਿਅਕਤੀ ਵਿਸ਼ੇਸ਼ ਦੀ ਟ੍ਰੋਲਿੰਗ ਦੇ ਉੱਤੇ ਪੈ ਜਾਂਦੀਆਂ। ਉਹਨੇ ਕਿਸੇ ਰੋਲ ਕਰਤਾ, ਮੰਨ ਲਓ ਕਿਸੇ ਮੁਸਲਮਾਨ ਕਰੈਕਟਰ ਦਾ ਕਰਤਾ, ਜਾਂ ਕਿਸੇ ਹੋਰ ਹਿੰਦੂ ਭਾਈਚਾਰੇ ਤੋਂ ਕਰੈਕਟਰ ਕਰਤਾ, ਜਾਂ ਕੋਈ ਹੋਰ ਕਰੈਕਟਰ ਜਿਹਨੂੰ ਬਹੁ ਗਿਣਤੀ ਵਸੋਂ ਐਕਸੈਪਟ ਨਹੀਂ ਕਰਦੀ। ਉਹਦੇ ਘਰੇ ਇਹ ਮੂਰਖਾਂ ਦਾ ਟੋਲਾ ਉਹਦੇ ਘਰੇ ਪ੍ਰੋਟੈਸਟ ਕਰਨ ਚਲਾ ਜਾਂਦਾ। ਉਹਦੇ ਉਹ ਮੰਨ ਲਓ ਉਹਦੇ ਕੋਈ ਧਰਨੇ ਲਾ ਤੇ, ਕੋਈ ਉਹਦੇ ਪੁਤਲੇ ਸਾੜ ਤੇ, ਕੋਈ ਉਹਨੂੰ ਸੋਸ਼ਲ ਮੀਡੀਆ ਤੇ ਟਰੋਲ ਕਰਤਾ, ਉਹਦੀ ਮਾਂ ਭੈਣ ਬਾਰੇ, ਉਹਦੀ ਧੀ ਬਾਰੇ ਗਲਤ ਫਲਤ ਬੋਲਤਾ। ਕੋਈ ਡਾਇਰੈਕਟਰ ਹੈ ਫਿਲਮ ਦਾ, ਜਿਹਨੇ ਕੋਈ ਸਕ੍ਰਿਪਟ ਦੇ ਵਿੱਚ ਕੋਈ ਡਾਇਲੋਗ ਪਾਤਾ ਜਾਂ ਕੋਈ ਕਰੈਕਟਰ ਇਹੋ ਜਿਹਾ ਰੱਖ ਲਿਆ, ਉਹਦੇ ਘਰੇ ਚਲੇ ਜਾਂਦੇ ਆ ਇਹ। ਕੋਈ ਸ਼ੁਭ ਵਰਗਾ ਜਿਹੜਾ ਨੌਜਵਾਨ ਮੁੰਡਾ ਕੈਨੇਡਾ ਦੇ ਵਿੱਚ ਆ, ਉਹਨੇ ਇੱਕ ਲਾਈਟ ਬਿਜਲੀ ਗਈ ਤਾਂ ਉਹਨੇ ਪੰਜਾਬ ਦਾ ਨਕਸ਼ਾ ਪਾਤਾ ਕਿ ਆਹ ਸਾਡਾ ਪੰਜਾਬ ਹੈ, ਉਹਦਾ ਇਹਨਾਂ ਨੇ ਸ਼ੋਅ ਰੱਦ ਕਰਾਤਾ। ਤੇ ਜਦੋਂ ਅਰਵਿੰਦ ਕੇਜਰੀਵਾਲ ਵਰਗਾ, ਜਾਂ ਅਮਿਤ ਸ਼ਾਹ ਵਰਗਾ, ਜਾਂ ਆਤਸ਼ੀ ਵਰਗਾ, ਜਾਂ ਕੋਈ ਮੋਦੀ ਵਰਗਾ ਇਹ ਪੋਸਟਰਾਂ ਦੇ ਵਿੱਚ ਰਾਮ ਦੀ ਉਂਗਲ ਫੜ ਕੇ ਲਈ ਜਾਂਦੇ, ਉਦੋਂ ਇਹ ਬੋਲਦੇ ਕੱਖ ਨਹੀਂ, ਉਦੋਂ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ। ਸੋ ਇੱਥੇ ਇਹਨਾਂ ਦੇ ਬੌਧਿਕ ਦੀਵਾਲੀਆਪਣ ਦਾ ਅੰਦਾਜ਼ਾ ਤੁਸੀਂ ਲਾ ਲਓ ਕਿ ਇਹਨਾਂ ਬੰਦਿਆਂ ਨੂੰ ਮੱਤ ਕਿੰਨੀ ਕੁ, ਵੀ ਉਹ ਤੁਹਾਡੇ ਜਿਹੜੇ ਅਵਤਾਰ ਨੇ, ਦੇਵੀ ਦੇਵਤੇ ਨੇ, ਪੂਜਣਯੋਗ ਨੇ, ਸਤਿਕਾਰਤ ਨੇ, ਜਿਨ੍ਹਾਂ ਤੋਂ ਤੁਸੀਂ ਸੇਧ ਲੈਣੀ ਹੈ, ਉਹਨਾਂ ਦਾ ਮਜ਼ਾਕ ਬਣਾ ਰਹੇ ਨੇ, ਉਹਨਾਂ ਦੇ ਨਾਂ ਦੇ ਉੱਤੇ ਵੋਟਾਂ ਲੈ ਰਹੇ ਨੇ, ਸੱਤਾ ਹਾਸਲ ਕਰ ਰਹੇ ਨੇ, ਔਰ ਕੁਝ ਜਿਹੀਆਂ ਹਰਕਤਾਂ ਕਰ ਰਹੇ ਨੇ। ਸ਼ਰਮ ਕਰੋ। ਤੇ ਤੁਸੀਂ ਮਾੜੀ ਮੋਟੀ ਜੇ ਕੋਈ ਬੀਬੀ ਆ ਵਿਚਾਰੀ, ਉਹਨੇ ਕੁਛ ਕੁ ਲੱਖ ਰੁਪਈਆ ਮਿਹਨਤਾਂ ਨਾਲ ਲਿਆ ਹੋਣਾ, ਜਾਂ ਉਹ ਕੋਈ ਡਾਇਰੈਕਟਰ ਹੈ, ਉਹਨੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਬੰਬੇ ਦੇ ਵਿੱਚ ਭੁੱਖਾ ਮਰਦਾ ਵਿਚਾਰਾ, ਮਸਾਂ ਉਹਨੂੰ ਕੋਈ ਫਿਲਮ ਮਿਲਦੀ ਆ, ਉਹ ਆਪਦਾ ਕੰਮ ਕਾਰ ਕਰਦਾ, ਤੇ ਉਹਦੇ ਘਰੇ ਤੁਸੀਂ ਝੱਟ ਲੈ ਜਾਂਦੇ ਝੰਡੇ ਜਾ ਕੇ। ਕੋਈ ਸ਼ੁਭ ਵਰਗਾ ਕੋਈ ਪੋਸਟਰ ਪਾ ਦੇ, ਤੁਸੀਂ ਕਹਿ ਦਿਓ ਹਾਂ ਸਾਡੇ ਤਾਂ ਹਾਹਾਕਾਰ ਮੱਚ ਗਈ, ਤੇ ਤੁਸੀਂ ਕਹਿੰਦੇ ਹੋ ਕਿ ਜੀ ਆ ਲਓ। ਦਲਜੀਤ ਨੇ ਤਿਰੰਗਾ ਫੜ ਕੇ ਉਹਨੇ ਸ਼ੋਅ ਕੀਤਾ, ਤੇ ਉਹਦੇ ਥੱਲੇ ਵੀ ਇਹਨਾਂ ਬੰਦਿਆਂ ਨੇ ਕਮੈਂਟ ਕੀਤੇ ਕਿ ਜੀ ਲਾਰੈਂਸ ਬਿਸ਼ਨੋਈ ਕਰਕੇ ਆ, ਨਹੀਂ ਤਾਂ ਇਹਨੇ ਵੀ ਖਾਲਿਸਤਾਨ ਦਾ ਝੰਡਾ ਫੜਨਾ ਸੀ। ਇੰਨੀ ਨਫ਼ਰਤ ਹੈ ਇਹਨਾਂ ਬੰਦਿਆਂ ਦੇ ਵਿੱਚ, ਔਰ ਇਹ ਸਾਰੇ ਨਹੀਂ ਗੇ ਮਾਫ਼ ਕਰਨਾ। ਕੁਛ ਕੁ ਨੇ ਜਿਹੜੇ ਇਸ ਤਰ੍ਹਾਂ ਦੀ ਨਫ਼ਰਤ ਫੈਲਾ ਰਹੇ ਨੇ, ਔਰ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਲੰਗਰ ਖਾਧਾ, ਉੱਥੇ ਜਾ ਕੇ ਪ੍ਰੋਟੈਸਟ ਕਰ ਰਹੇ ਨੇ। ਕਿਹਦੇ ਆਖੇ? ਚੰਦ ਕੋਈ ਏਜੰਟਾਂ ਦੇ ਕਹੇ ਤੋਂ, ਜਾਂ ਕੋਈ ਸਿਆਸੀ ਇਸ਼ਾਰੇ ਦੇ ਉੱਤੇ। ਔਰ ਜਿਹੜੇ ਪੰਜਾਬ ਹਰਿਆਣੇ ਦੇ ਵਿੱਚ ਬੈਠੇ ਨੇ ਇਹਨਾਂ ਦੇ ਬਜ਼ੁਰਗ ਵਿਚਾਰੇ, ਉਹ ਮੀਡੀਆ ਸਾਹਮਣੇ ਰੋਹ ਕਰਵਾ ਕੇ ਕਹਿ ਰਹੇ ਨੇ ਕਿ ਸਾਡਾ ਇਹਨਾਂ ਦੇ ਨਾਲ ਰਾਬਤਾ ਕੋਈ ਨਹੀਂ ਗਾ। ਕਹਿਣ ਤੋਂ ਭਾਵ ਆ, ਵਾਈਂਡ ਅਪ ਕਰੀਏ ਆਪਾਂ, ਕਹਿਣ ਤੋਂ ਭਾਵ ਹੈ ਸਿਆਸੀ ਸੰਦ ਬਣ ਕੇ ਨਾ ਵਿਚਰੋ, ਆਪਣੇ ਦਿਮਾਗ ਤੋਂ, ਆਪਣੀ ਬੁੱਧੀ ਤੋਂ ਕੰਮ ਲਓ। ਇਨਸਾਨ ਦਾ ਕਦੇ ਵੈਰੀ ਨਹੀਂ ਹੋ ਸਕਦਾ ਜੇਕਰ ਉਹ ਕਿਸੇ ਸਿਆਸਤ ਦੇ ਢਹਿ ਨਾ ਚੜੇ, ਉਹਦੇ ਧੱਕੇ ਨਾ ਚੜੇ। ਸੋ ਸਾਨੂੰ ਸਾਰੇ ਵਰਤਾਰਿਆਂ ਨੂੰ ਸਮਝਣ ਦੀ ਲੋੜ ਆ। ਪੰਜਾਬ ਵੀ ਸਾਡਾ, ਉੱਥੇ ਵਸਣ ਵਾਲੇ ਲੋਕ ਵੀ ਸਾਡੇ ਨੇ, ਠੀਕ ਆ। ਵਿਚਾਰਧਾਰਕ ਵਖਰੇਵੇਂ ਸਾਡੇ 'ਚ ਹੋਣਗੇ, ਮੈਂ ਮੰਨਦਾ ਇਸ ਗੱਲ ਨੂੰ, ਹਮੇਸ਼ਾ ਤਸਲੀਮ ਕਰਕੇ ਤੁਰਦਾ ਕਿ ਚਲੋ ਕਿਸੇ ਦੀ ਵਿਚਾਰਧਾਰਾ ਕੋਈ ਹੋਣੀ ਆ, ਕੋਈ ਖੱਬੇ ਪੱਖੀ ਆ, ਕੋਈ ਸੱਜੇ ਪੱਖੀ ਆ, ਕੋਈ ਖਾਲਿਸਤਾਨੀ ਆ, ਕੋਈ ਹਿੰਦੁਸਤਾਨੀ ਆ, ਠੀਕ ਹੈ, ਉਹਦੀ ਵਿਚਾਰਧਾਰਾ ਨੂੰ ਮੁਬਾਰਕ। ਪਰ ਅਸੀਂ ਇੱਕ ਦੂਜੇ ਨੂੰ ਕਿਉਂ ਇਹਨਾਂ ਦੇ ਪਿੱਛੇ ਲੱਗ ਕੇ ਕਿਉਂ ਅਸੀਂ ਇੱਕ ਦੂਜੇ ਦੇ ਸਿਰ ਪਾੜ ਰਹੇ ਹਾਂ? ਇੱਧਰ ਤਾਂ ਕੋਈ ਨਹੀਂ ਨਾ, ਇੱਧਰ ਤਾਂ ਸਾਡਾ ਨਾਂ ਕੋਈ, ਇੱਧਰ ਕੋਈ ਇੱਥੋਂ ਦੇ ਸਾਨੂੰ ਕਿਸੇ ਸਕੂਲ 'ਚ ਜਾ ਕੇ ਲਿਖਾਉਣਾ ਪੈਂਦਾ ਆਪਦਾ ਨਾਂ, ਧਰਮ ਦਾ ਜਾਂ ਕੋਈ ਹੋਰ। ਇਸ ਤਰ੍ਹਾਂ ਤਾਂ ਇਹ ਚੀਜ਼ਾਂ ਹੈ ਹੀ ਨਹੀਂ ਸੀਗੀਆਂ। ਅਸੀਂ ਤਾਂ ਸਗੋਂ, ਸਾਨੂੰ ਤਾਂ ਖੜੇ ਹੋਣਾ ਚਾਹੀਦਾ ਸੀ ਜਿਹੜਾ ਰੇਸਿਜ਼ਮ ਹੁੰਦਾ ਦੂਜੇ ਲੋਕਾਂ ਦੇ ਨਾਲ ਵੀ, ਕਿ ਇਹ ਗਲਤ ਆ। ਪਰ ਅਸੀਂ ਤਾਂ ਪਹਿਲਾਂ ਆਪਦੇ ਇੱਕ ਦੂਜੇ ਦੇ ਸਿਰ ਪਾੜਨ ਦੇ ਵਿੱਚ ਬਿਜ਼ੀ ਹੋਏ ਹਾਂ, ਮਸ਼ਰੂਫ ਹੋਏ ਹਾਂ। ਉਹ ਉੱਥੇ ਬੈਠੇ ਠਾਕੇ ਮਾਰ ਕੇ, ਤਾੜੀਆਂ ਮਾਰ ਕੇ ਹੱਸ ਰਹੇ ਨੇ। ਸੋ ਇਹਨਾਂ ਸਾਰੇ ਵਰਤਾਰਿਆਂ ਨੂੰ ਸਾਨੂੰ ਸਾਰੇ ਪੰਜਾਬੀਆਂ ਨੂੰ ਸਮਝਣ ਦੀ ਲੋੜ ਆ। ਔਰ ਪੰਜਾਬੀ ਰੇਡੀਓ USA ਦਾ ਮੋਟੋ ਹੀ ਇੱਕੋ ਆ ਕਿ ਯੂਨਾਈਟਿੰਗ ਪੰਜਾਬੀ ਆਲ ਓਵਰ। ਸੋ ਅਸੀਂ ਤਾਂ ਇਕੱਠ ਨੂੰ, ਸਦਭਾਵਨਾ ਨੂੰ ਹਮੇਸ਼ਾ ਤਰਜੀਹ ਦਿੰਦੇ ਹਾਂ, ਏਕੇ ਨੂੰ ਤਰਜੀਹ ਦਿੰਦੇ ਹਾਂ। ਬਾਕੀ ਤੁਹਾਡੇ ਜਿਵੇਂ ਵੀ ਤੁਹਾਨੂੰ ਲੱਗਦਾ ਕਿ ਆਹ ਚੀਜ਼ਾਂ ਠੀਕ ਨੇ, ਉਹਨਾਂ ਦੇ ਮੁਤਾਬਕ, ਪਰ ਉਹਨਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।